ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਰਾਸ਼ਟਰਪਤੀ ਦੀ ਉਸ ਨੂੰ ਚੁਣਨਾ ਆ, ਤੇ ਉਸ ਚੋਣ ਦੇ ਲਈ 4 ਨਾਵਾਂ ਦਾ ਚਰਚਾ ਹੋ ਰਿਹਾ। ਦੇਖੋ, ਇਹ ਆ ਕਿ ਚਰਚੇ ਹੀ ਬਹੁਤੇ ਹੁੰਦੇ ਆ। ਕਰਨਾ ਤਾਂ ਜਿਹੜਾ ਜੀ ਉਹ ਸਿਆਸਤਦਾਨਾਂ ਨੇ ਜਾਂ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹਨੇ ਆਪਣੀ ਮਰਜ਼ੀ ਹੁੰਦੀ ਆ। ਪਰ ਇੰਨਾ ਆ ਕਿ ਇਹ ਜਿਹੜੀਆਂ ਚਰਚਾਵਾਂ ਨੇ ਕਈ ਮਹੀਨੇ ਪਹਿਲਾਂ ਸਟਾਰਟ ਹੋ ਜਾਂਦੀਆਂ ਨੇ। ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਜਨਵਰੀ ਮਹੀਨੇ ਦੇ ਇਹ ਲਾਸਟ ਦਿਨ ਨੇ। ਪਰ ਜਿਹੜੇ ਮੌਜੂਦਾ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ, ਉਹਦਾ ਕਾਰਜਕਾਲ 25 ਜੁਲਾਈ 2022 ਨੂੰ ਖਤਮ ਹੋਣਾ। 5 ਮਹੀਨਿਆਂ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਦੇ ਵਾਸਤੇ ਚੋਣ ਪ੍ਰਕਿਰਿਆ ਸ਼ੁਰੂ ਹੋਊਗੀ। ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ RSS ਦੇ ਅੰਦਰ ਰਾਸ਼ਟਰਪਤੀ ਦੇ ਇਸ ਅਹੁਦੇ ਨੂੰ ਲੈ ਕੇ ਕਈ ਨਾਵਾਂ ਦੇ ਉੱਤੇ ਚਰਚਾ ਸ਼ੁਰੂ ਹੋ ਗਈ ਹੋਈ ਆ। ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ, ਮਣੀਪੁਰ ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋਊਗੀ। ਰਾਸ਼ਟਰਪਤੀ ਦੇ ਅਹੁਦੇ ਦੇ ਵਾਸਤੇ BJP ਤੇ RSS ਜਿਹੜੇ 4 ਨਾਵਾਂ ਨੂੰ ਲੈ ਕੇ ਜ਼ਿਆਦਾ ਚਰਚਾ ਹੋ ਰਹੀ ਹੈ। ਇਹਦੇ ਵਿੱਚ UP ਦੀ ਰਾਜਪਾਲ ਆਨੰਦੀਬੇਨ ਪਟੇਲ, ਗੁਜਰਾਤ ਤੋਂ ਆ, ਉਹ ਗੁਜਰਾਤ ਦੀ ਮੁੱਖ ਮੰਤਰੀ ਵੀ ਰਹੀ ਆ। ਕੇਰਲ ਦੇ ਗਵਰਨਰ ਆਰਿਫ ਮੁਹੰਮਦ ਖਾਨ, ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਨਾਮ ਇਹਦੇ ਵਿੱਚ ਸ਼ਾਮਲ ਹੈ। ਜਿਹੜੇ ਆਨੰਦੀਬੇਨ ਪਟੇਲ ਆ, ਉਹ ਨਰਿੰਦਰ ਮੋਦੀ ਹੋਰਾਂ ਦੀ ਪਸੰਦ ਹੋ ਸਕਦੀ ਆ, ਕਿਉਂਕਿ ਉਹਨੂੰ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਰਾਜਪਾਲ ਵੀ ਉਹਨਾਂ ਲਾਇਆ। UP ਦੀ ਰਾਜਪਾਲ ਹੈ, ਗੁਜਰਾਤ ਦੀ CM ਰਹਿ ਚੁੱਕੀ ਹੈ। ਤਰਕੇ ਦਿੱਤਾ ਜਾ ਰਿਹਾ ਕਿ NDA ਦੇ ਪਹਿਲੇ ਕਾਰਜਕਾਲ ਦੇ ਵਿੱਚ ਭਾਜਪਾ ਨੇ ਅਬਦੁਲ ਕਲਾਮ ਹੋਰਾਂ ਨੂੰ ਰਾਸ਼ਟਰਪਤੀ ਦਾ ਜਦੋਂ ਉਮੀਦਵਾਰ ਬਣਾਇਆ ਸੀ, ਉਹ ਰਾਸ਼ਟਰਪਤੀ ਵੀ ਬਣੇ। ਇਹਦੇ ਜ਼ਰੀਏ ਭਾਜਪਾ ਨੇ ਦੇਸ਼ ਤੇ ਦੁਨੀਆ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਰਕੇ ਆਨੰਦੀਬੇਨ ਪਟੇਲ ਹੋ ਸਕਦੀ ਹੈ। ਆਰਿਫ ਮੁਹੰਮਦ ਖਾਨ ਕੇਰਲਾ ਦੇ ਰਾਜਪਾਲ ਨੇ, ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਰਹਿਣ ਵਾਲੇ ਆ। ਸ਼ਾਹਬਾਨੋ ਕੇਸ ਤੋਂ ਲੈ ਕੇ ਆਰਿਫ ਮੁਹੰਮਦ ਖਾਨ ਹੋਰਾਂ ਨੇ ਰਾਜੀਵ ਗਾਂਧੀ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀਗਾ, ਜਿਸ ਤੋਂ ਬਾਅਦ ਉਹ ਸੁਰਖੀਆਂ ਦੇ ਵਿੱਚ ਆਏ ਸੀਗੇ। ਟ੍ਰਿਪਲ ਤਲਾਕ, CAA ਵਰਗੇ ਮਾਮਲਿਆਂ ਦੇ ਉੱਤੇ ਆਰਿਫ ਮੁਹੰਮਦ ਖਾਨ ਹਮੇਸ਼ਾ ਭਾਜਪਾ ਦੀ ਢਾਲ ਬਣੇ ਰਹੇ। ਭਾਜਪਾ ਇਹ ਸਮਝਦੀ ਆ ਕਿ ਇਸ ਤਰ੍ਹਾਂ ਦਾ ਨਾਮ ਉਹਨਾਂ ਦੇ ਵਾਸਤੇ ਕਈ ਪੱਖੋਂ ਲਾਹੇਵੰਦ ਹੋ ਸਕਦਾ ਹੈ ਕਿ ਇੱਕ ਘੱਟ ਗਿਣਤੀ ਦਾ ਫੇਸ ਉੱਤੇ ਲਿਆ ਕੇ ਬਿਠਾਇਆ ਜਾਵੇ, ਜਿਹੜਾ ਗੱਲ ਉਹਨਾਂ ਦੀ ਕਰਦਾ ਰਵੇ। ਵੈਂਕਈਆ ਨਾਇਡੂ ਮੌਜੂਦਾ ਉਪ ਰਾਸ਼ਟਰਪਤੀ ਨੇ, ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਆ, ਲੰਮੇ ਸਮੇਂ ਤੋਂ ਭਾਜਪਾ ਦੇ ਨਾਲ ਜੁੜੇ ਆ। ਵੈਂਕਈਆ ਨਾਇਡੂ 2002 ਤੋਂ ਲੈ ਕੇ 4 ਤੱਕ ਭਾਜਪਾ ਦੇ ਪ੍ਰਧਾਨ ਵੀ ਰਹੇ ਆ। ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਆ। ਮੋਦੀ ਸਰਕਾਰ ਦੇ ਵਿੱਚ ਉਹ ਅਹਿਮ ਅਹੁਦਿਆਂ ਦੇ ਉੱਤੇ ਮੰਤਰੀ ਰਹੇ ਆ। ਜਿਹੜੇ ਐਕਸਪਰਟ ਨੇ ਉਹ ਇਹ ਕਹਿੰਦੇ ਨੇ ਕਿ ਇੱਥੇ ਭਾਰਤ ਦੇ ਵਿੱਚ ਜਿਹੜੀ ਕਿਸੇ ਰਾਸ਼ਟਰਪਤੀ ਨੂੰ ਰਿਪੀਟ ਕਰਨ ਦੀ ਪਰੰਪਰਾ ਸੀ, ਉਹ ਤਾਂ ਲਗਭਗ ਸਮਾਪਤ ਹੋ ਗਈ ਆ। ਔਰ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਿੱਚ ਰਿਸ਼ਤੇ ਰਹੇ ਆ, ਉਹਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਵੈਂਕਈਆ ਨਾਇਡੂ ਦਾ ਨਾਮ ਰਾਸ਼ਟਰਪਤੀ ਦੇ ਵਾਸਤੇ ਪਹਿਲੇ ਨੰਬਰ ਦੇ ਉੱਤੇ ਹੋ ਸਕਦਾ ਆ। ਪਰ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਿਸੇ ਦੀ ਸੁਣਦੇ ਸੁਣਦੇ ਨਹੀਂ। ਇਹ ਨਹੀਂ ਪਤਾ ਕਿ ਉਹਨਾਂ ਨੇ ਕਿਹੜਾ ਨਾਮ ਲਿਆ ਕੇ ਸਾਹਮਣੇ ਕੱਢ ਦੇਣਾ। ਪਿਛਲੇ 45 ਸਾਲ ਤੋਂ 25 ਜੁਲਾਈ ਨੂੰ ਹੀ ਖਤਮ ਹੁੰਦਾ ਰਾਸ਼ਟਰਪਤੀ ਦਾ ਕਾਰਜਕਾਲ, ਔਰ ਉਦੋਂ ਪਹਿਲਾਂ ਇਹ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਊਗੀ। ਸੋ ਇਹ 4 ਨਾਮ ਨੇ ਇਸ ਵੇਲੇ ਜਿਨ੍ਹਾਂ ਦਾ ਚਰਚਾ ਹੈ, ਪਰ ਇਹ ਚੋਣ ਅਜੇ ਜਾ ਕੇ ਹੋਣੀ ਆ 4 ਮਹੀਨੇ ਤੋਂ ਬਾਅਦ। ਬਿਲਕੁਲ ਜੀ, ਹੁਣੇ ਗੱਲਬਾਤ ਕਰਨਗੇ ਤਾਂ ਫੇਰ ਹੀ ਸਰਨਾ ਇਹਨਾਂ ਦਾ। ਅੱਗੇ ਲੰਬੀ ਦੀ ਬੜੀ ਚਰਚਾ ਸੀ ਵੀ ਉੱਥੋਂ ਕੌਣ ਇਲੈਕਸ਼ਨ ਲੜੂਗਾ। ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਹੋਰ ਮੌਕਾ ਮੰਗਿਆ। ਦੇਖੋ, ਅਕਾਲੀ ਦਲ ਬਾਦਲ ਨੇ ਕੱਲ ਕੁਝ ਸਿਆਸੀ ਪੱਤੇ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਕੁਝ ਲੋਕ ਇਹਨੂੰ ਵੱਡੀ ਫਾਈਟ ਦੇ ਰੂਪ ਦੇ ਵਿੱਚ ਦੇਖ ਰਹੇ ਆ। ਕੁਝ ਲੋਕ ਇਹ ਸਮਝ ਰਹੇ ਆ ਕਿ ਇਹਦੇ ਨਾਲ ਅਕਾਲੀ ਦਲ ਬਾਦਲ ਨੇ ਜਿਹੜੀ ਉਹਦੀ ਲਗਾਤਾਰ ਖੁਰ ਰਹੀ ਸ਼ਾਖ ਹੈ, ਉਹਨੂੰ ਸੰਭਾਲਣ ਦਾ ਯਤਨ ਕੀਤਾ।
ਇਹ ਦੋ ਜਿਹੜੇ ਅਹਿਮ ਫੈਸਲੇ ਨੇ ਇਹਦੇ ਵਿੱਚ, ਇੱਕ ਤਾਂ ਬਿਕਰਮ ਮਜੀਠੀਏ ਨੂੰ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਖੜਾ ਕਰਨਾ ਉਹਦਾ ਫੈਸਲਾ ਹੈ। ਅਕਾਲੀ ਦਲ ਬਾਦਲ ਇਹ ਸਮਝਦਾ ਕਿ ਮਾਝੇ ਦੇ ਖੇਤਰ ਦੇ ਵਿੱਚ ਉਹਨੂੰ ਸਹਿਯੋਗ ਮਿਲ ਸਕਦਾ ਲੋਕਾਂ ਦਾ। ਇਹ ਜਿਹੜੀ ਸੀਟ ਆ ਇਹਦੇ ਉੱਤੇ ਚਰਚਾ ਵੱਡਾ ਕਰਵਾ ਲਿਆ ਉਹਨੇ, ਤੇ ਬਿਨਾਂ ਕਿਸੇ ਸ਼ੱਕ ਦੇ ਚਰਚਾ ਆਉਂਦੇ ਦਿਨਾਂ ਦੇ ਦੌਰਾਨ ਵੀ ਚੱਲਦਾ ਰਹੂਗਾ। ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦੇ ਵਿਚਾਲੇ ਕਿਸੇ ਵੇਲੇ ਆਪਸੀ ਚੰਗੀ ਸਾਂਝ ਹੁੰਦੀ ਸੀ, ਫਿਰ ਕਿਸੇ ਗੱਲ ਨੂੰ ਲੈ ਕੇ ਵਿਗੜ ਗਈ, ਤੇ ਉਦੋਂ ਬਾਅਦ ਫਿਰ ਦੋਨਾਂ ਦੇ ਬੋਲ ਕਬੋਲ ਹੁੰਦੇ ਬਹੁਤ ਵਾਰੀ ਲੋਕਾਂ ਨੇ ਵੇਖੇ ਸੁਣੇ। ਇਹ ਵਿਧਾਨ ਸਭਾ ਦੇ ਅੰਦਰ ਵੀ ਸੁਣੇ, ਤੂੰ ਮੈਂ ਗਾਲਾਂ ਵਾਲੀ ਭਾਸ਼ਾ ਤੱਕ ਵੀ ਦੋਵੇਂ ਪਹੁੰਚਦੇ ਰਹੇ। ਪਿਛਲੇ ਦਿਨਾਂ ਤੋਂ ਜਦੋਂ ਤੋਂ ਬਿਕਰਮ ਮਜੀਠੀਏ ਦੇ ਉੱਤੇ NDPS ਐਕਟ ਦੇ ਤਹਿਤ ਮਾਮਲਾ ਦਰਜ ਹੋਇਆ, ਉਦੋਂ ਤੋਂ ਇਹ ਸ਼ਬਦੀ ਜੰਗ ਹੋਰ ਤੇਜ਼ ਹੋਈ ਆ। ਹੁਣ ਅਕਾਲੀ ਦਲ ਬਾਦਲ ਨੇ ਇਹਦੇ ਨਾਲ ਇੱਕ ਤਾਂ ਚਰਚਾ ਕਰਵਾ ਲਿਆ, ਕਿਉਂਕਿ ਉਹ ਖਬਰਾਂ ਦੇ ਵਿੱਚੋਂ ਲਗਭਗ ਲਾਂਭੇ ਹੁੰਦਾ ਤੁਰਿਆ ਜਾ ਰਿਹਾ ਸੀ। ਦੂਸਰਾ, ਉਹਨੇ ਦੱਸਣ ਦੀ ਇਹ ਕੋਸ਼ਿਸ਼ ਕੀਤੀ ਹੈ ਕਿ ਸਿਰਫ ਅਕਾਲੀ ਦਲ ਬਾਦਲ ਹੈ ਜਿਹੜਾ ਕਿ ਵੱਡੇ ਲੋਕਾਂ ਦੇ ਖਿਲਾਫ ਚੋਣ ਲੜ ਸਕਦਾ ਜਾਂ ਉਹ ਜੁਰਤ ਵਾਲੇ ਫੈਸਲੇ ਲੈ ਸਕਦਾ। ਹਾਲਾਂਕਿ ਬਿਕਰਮ ਮਜੀਠੀਆ ਨੇ ਦੋ ਜਗ੍ਹਾ ਤੋਂ ਇਹ ਚੋਣ ਲੜਨੀ ਆ। ਉਹਨੇ ਆਪਣੀ ਜਿਹੜੀ ਰਵਾਇਤੀ ਸੀਟ ਆ ਮਜੀਠੇ ਵਾਲੀ ਨਹੀਂ ਛੱਡੀ, ਉੱਥੋਂ ਵੀ ਉਹਨੇ ਚੋਣ ਲੜਨੀ ਆ, ਤੇ ਜਿਹੜੀ ਅੰਮ੍ਰਿਤਸਰ ਪੂਰਬੀ ਆ ਇੱਥੋਂ ਵੀ ਉਹਨੇ ਇਹ ਚੋਣ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੜਨੀ ਆ। ਬਿਨਾਂ ਕਿਸੇ ਸ਼ੱਕ ਦੇ ਇਹ ਦਿਲਚਸਪ ਵੀ ਰਹੂਗਾ ਤੇ ਚਰਚਾ ਦੇ ਵਿੱਚ ਵੀ ਸੀਟ ਰਹੂਗੀ, ਤੇ ਚਰਚਾ ਦੇ ਵਿੱਚ ਰਹੇ ਇਸੇ ਚੀਜ਼ ਨੂੰ ਲੈ ਕੇ ਜਿਹੜੇ ਇਹ ਅਨਾਉਂਸ ਕੀਤੀ ਗਈ ਆ। ਦੂਸਰਾ ਜਿਹੜਾ ਅਕਾਲੀ ਦਲ ਬਾਦਲ ਨੇ ਫੈਸਲਾ ਲਿਆ, ਜਿਹੜਾ ਲੱਗ ਰਿਹਾ ਸੀਗਾ, ਇਹ ਲਾਸਟ ਦੇ ਵਿੱਚ ਫੈਸਲਾ ਲਿਆ। ਮਤਲਬ ਕਿ ਅਕਾਲੀ ਦਲ ਬਾਦਲ ਇਹ ਸਮਝਦਾ ਸੀ ਕਿ ਲੰਬੀ ਸੀਟ ਤੋਂ ਲੜਾਇਆ ਕਿਹਨੂੰ ਜਾਵੇ। ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਹੁਰੀ ਹੀ ਇੱਥੋਂ ਜਿੱਤਦੇ ਆਏ ਆ। ਇਸ ਸੀਟ ਤੋਂ ਪਿਛਲੀ ਵਾਰੀ ਵੀ ਪੇਚਾ ਫਸ ਗਿਆ ਸੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੰਕਟ ਮੋਚਕ ਬਣ ਕੇ ਉੱਥੋਂ ਜਾ ਕੇ ਆਪਣਾ ਨਾਂ ਭਰ ਦਿੱਤਾ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਤਾ ਦਿੱਤਾ। ਇਸ ਵਾਰੀ ਇੱਥੋਂ ਗੁਰਮੀਤ ਸਿੰਘ ਖੁੱਡੀਆਂ, ਜਿਹੜਾ ਕਿ ਖੁੱਡੀਆਂ ਪਰਿਵਾਰ ਦੇ ਵਿੱਚੋਂ ਨੇ, ਜਗਮੀਤ ਸਿੰਘ ਖੁੱਡੀਆਂ, ਜਿਹੜੇ ਕਿ 1999 ਦੇ ਵਿੱਚ ਉਸ ਵੇਲੇ ਅਕਾਲੀ ਦਲ ਅੰਮ੍ਰਿਤਸਰ ਦੀ ਝੁੱਲੀ ਹਨੇਰੀ ਜਿਹੜੀ ਸੀ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਸਨ। ਖੁੱਡੀਆਂ ਪਰਿਵਾਰ ਭਲਾ ਮਾਨਸ ਪਰਿਵਾਰ ਜਾਣਿਆ ਜਾਂਦਾ, ਕੋਈ ਕਰਪਸ਼ਨ ਦਾ ਦੋਸ਼ ਉਹਨਾਂ ਦੇ ਉੱਤੇ ਨਹੀਂ। ਕਾਂਗਰਸ ਦੇ ਵਿੱਚ ਉਹ ਚਲੇ ਗਏ ਸਨ। ਫਿਰ ਪਿਛਲੀ ਵਾਰੀ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੀ ਵਾਰੀ ਲੱਗਦੀ ਸੀ ਵਿਧਾਨ ਸਭਾ ਤੋਂ, ਉਹਨਾਂ ਨੇ ਮਿਹਨਤ ਵੀ ਕੀਤੀ। ਲਾਸਟ ਮਿੰਟ ਦੇ ਉੱਤੇ 2 ਦਿਨ ਰਹਿੰਦਿਆਂ ਜਦੋਂ ਨੋਮੀਨੇਸ਼ਨ ਹੋਣੀ ਸੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਾ ਪੇਪਰ ਭਰੇ ਤੇ ਖੁੱਡੀਆਂ ਪਰਿਵਾਰ ਨੂੰ ਮੁੜ ਕੇ ਪੁੱਛਿਆ ਹੀ ਨਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਕਿਵੇਂ ਰਹਿੰਦੇ ਹੋ। ਖੁੱਡੀਆਂ ਪਰਿਵਾਰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਆਮ ਆਦਮੀ ਪਾਰਟੀ ਨੇ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣਾ ਕੈਂਡੀਡੇਟ ਬਣਾਇਆ। ਉਹ ਪਿਛਲੇ ਕਈ ਹਫ਼ਤਿਆਂ ਤੋਂ ਸਰਗਰਮ ਨੇ। ਲੋਕਾਂ ਦਾ ਜਿਹੋ ਜਿਹਾ ਸਹਿਯੋਗ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਮਿਲ ਰਿਹਾ, ਉਹਦੇ ਤੋਂ ਬਾਦਲ ਪਰਿਵਾਰ ਫਿਕਰਮੰਦ ਹੈ। ਪਹਿਲਾਂ ਇਹ ਚਰਚਾ ਚੱਲਦਾ ਸੀ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਉੱਥੋਂ ਚੋਣ ਲੜਾਈ ਜਾਵੇ ਜਾਂ ਫਿਰ ਨਵੀਂ ਪੀੜ੍ਹੀ ਦੇ ਵਿੱਚੋਂ ਕਿਸੇ ਨੂੰ ਲਿਆਂਦਾ ਜਾਵੇ। ਸ਼ਾਇਦ ਬਾਦਲ ਪਰਿਵਾਰ ਅਜੇ ਨਵੀਂ ਪੀੜ੍ਹੀ ਚੋਂ ਕਿਸੇ ਨੂੰ ਇੰਟਰੋਡਿਊਸ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਗਾ। ਤੋ ਇਸ ਕਰਕੇ ਇਹ ਚੋਣ ਦੇ ਉੱਤੇ ਦੁਬਾਰਾ ਫਿਰ 94 ਵਰ੍ਹਿਆਂ ਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਰਖਿਆ ਜਾ ਰਿਹਾ, ਜਿਹੜੇ ਕਿ ਕਾਰ ਦੇ ਵਿੱਚ ਬਹਿ ਕੇ ਪਿਛਲੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਸੀ, ਉਦੋਂ ਤੱਕ ਜਦੋਂ ਤੱਕ ਉਹ ਪੋਜ਼ਿਟਿਵ ਨਹੀਂ ਹੋ ਗਏ ਸੀ। ਪੋਜ਼ਿਟਿਵ ਹੋਣ ਤੋਂ ਬਾਅਦ ਅਜੇ ਘਰੇ ਨੇ। ਹਰਸਿਮਰਤ ਕੌਰ ਬਾਦਲ ਹੋਰੀ ਚੋਣ ਪ੍ਰਚਾਰ ਉਹਨਾਂ ਦੇ ਵਾਸਤੇ ਕਰ ਰਹੇ ਆ। ਕਹਿੰਦੇ ਇੱਕ ਮੌਕਾ ਹੋਰ ਦੇ ਦਿਓ। ਮੌਕੇ ਕਿੰਨੇ ਚਾਹੀਦੇ ਆ ਇਹ ਨਹੀਂ ਪਤਾ। ਮੌਕੇ ਤੇ ਮੌਕਾ ਲੋਕਾਂ ਨੇ ਦਿੱਤਾ। ਸਭ ਤੋਂ ਵੱਧ ਪੰਜਾਬ ਦੇ ਉੱਤੇ ਰਾਜ ਕਰਨ ਵਾਲਾ ਜਿਹੜਾ ਵਿਅਕਤੀ, ਉਹ ਪ੍ਰਕਾਸ਼ ਸਿੰਘ ਬਾਦਲ ਨੇ। 5 ਵਾਰੀ ਮੁੱਖ ਮੰਤਰੀ ਉਹ ਸੂਬੇ ਦੇ ਬਣੇ। ਜੇ ਦਿਨਾਂ ਦਾ ਹਿਸਾਬ ਲਾਈਏ ਤੇ ਦਿਨਾਂ ਦੇ ਹਿਸਾਬ ਦੇ ਨਾਲ ਵੀ ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦਾ ਨਾਮ ਆਉਂਦਾ ਹੈ, ਤੇ ਦੂਜੇ ਨੰਬਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨਾਮ ਆਉਂਦਾ, ਜਿਨ੍ਹਾਂ ਨੇ ਸਭ ਤੋਂ ਲੰਬਾ ਸਮਾਂ ਪੰਜਾਬ ਤੇ ਰਾਜ ਕੀਤਾ। ਪੰਜਾਬ ਦਾ ਕੀ ਹਸ਼ਰ ਹੋਇਆ ਇਹਦੀ ਵਿਸਥਾਰ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਸਭ ਨੂੰ ਪਤਾ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਫੇਰ ਲੰਬੀ ਤੋਂ ਉਮੀਦਵਾਰ ਨੇ।
ਇਹਦੇ ਨਾਲ ਇੱਕ ਗੱਲ ਜਿਹੜੀ ਹੋਰ ਸਾਹਮਣੇ ਆਉਂਦੀ ਆ ਉਹ ਇਹ ਆ ਕਿ ਇਹਦਾ ਮਤਲਬ ਇਹ ਆ ਕਿ ਸੁਖਬੀਰ ਸਿੰਘ ਬਾਦਲ ਹੁਰੀ ਐਕਸੈਪਟ ਨਹੀਂ ਹੋਏ। ਇਹ ਬਾਦਲ ਪਰਿਵਾਰ ਨੇ ਟੇਢੇ ਢੰਗ ਦੇ ਨਾਲ, ਸਿੱਧੇ ਢੰਗ ਦੇ ਨਾਲ ਮੰਨ ਲਿਆ। ਮੇਰਾ ਨਿੱਜੀ ਤੌਰ ਦੇ ਉੱਤੇ ਮੰਨਣਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਐਕਸੈਪਟ ਨਹੀਂ ਹੋ ਸਕਦੇ। ਉਹਦੇ ਕਈ ਕਾਰਨ ਨੇ। ਜੇ ਮੰਨ ਲਓ ਸੁਖਬੀਰ ਸਿੰਘ ਬਾਦਲ ਹੁਰੀ ਮੁੱਖ ਮੰਤਰੀ ਦਾ ਮਟੀਰੀਅਲ ਹੁੰਦੇ ਤੇ 2012 ਦੇ ਵਿੱਚ ਅਕਾਲੀ ਦਲ ਬਾਦਲ ਨੇ ਰਿਪੀਟ ਮਾਰੀ ਸੀ। ਉਦੋਂ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੋਈ ਨਹੀਂ ਸੀ। ਵੱਡੇ ਅਕਾਲੀ ਆਗੂ ਵੀ ਕਹਿੰਦੇ ਸੀਗੇ ਕਿ ਇਹ ਜੇ ਰਿਪੀਟ ਵੱਜੀ ਆ ਤਾਂ ਸੁਖਬੀਰ ਸਿੰਘ ਬਾਦਲ ਦੀਆਂ ਤਿਗੜਮਬਾਜ਼ੀਆਂ ਦੇ ਨਾਲ ਰਿਪੀਟ ਵੱਜੀ ਆ। ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦਿੰਦੇ। 12 ਚ ਨਹੀਂ ਬਣਾਇਆ, 13 ਚ ਬਣਾ ਦਿੰਦੇ, 14 ਚ ਬਣਾ ਦਿੰਦੇ, ਨਹੀਂ ਬਣਾਇਆ ਤੇ ਸ਼ਾਇਦ ਜਿਵੇਂ ਕਹਿੰਦੇ ਨੇ ਕਿ ਆਪਣੇ ਢਿੱਡੋਂ ਜੰਮਿਆਂ ਦੇ ਦੰਦ ਨਹੀਂ ਗਣੀਦੇ। ਸੁਖਬੀਰ ਸਿੰਘ ਬਾਦਲ ਹੁਰੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਜ਼ਰੂਰ ਨੇ, ਪਰ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਆਪਣੇ ਪਰਿਵਾਰ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਬਾਅਦ ਕਿਸੇ ਕੈਂਡੀਡੇਟ ਨੂੰ ਅਜੇ ਤੱਕ ਲੱਭ ਨਹੀਂ ਸਕੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਗੱਲ ਦੇ ਉੱਤੇ ਵੀ ਬਾਦਲ ਪਰਿਵਾਰ ਡਿਸਕਸ ਕਰਦਾ ਰਿਹਾ ਕਿ ਜਲਾਲਾਬਾਦ ਸੀਟ ਤੋਂ ਕਿਸੇ ਹੋਰ ਨੂੰ ਉਤਾਰ ਕੇ ਸੁਖਬੀਰ ਸਿੰਘ ਬਾਦਲ ਹੁਰੀ ਲੰਬੀ ਤੋਂ ਆ ਜਾਣ। ਪਰ ਸਵਾਲ ਇਹ ਖੜਾ ਹੋ ਗਿਆ ਕਿ ਜੇ ਸੁਖਬੀਰ ਸਿੰਘ ਬਾਦਲ ਹੁਰੀ ਲੰਬੀ ਤੋਂ ਹਾਰ ਗਏ ਤੇ ਫਿਰ ਰਹਿੰਦਾ ਖੁੰਦਾ ਅਕਾਲੀ ਦਲ ਵੀ ਕਿਰ ਜੂਗਾ। ਲੈ ਦੇ ਕੇ 94 ਸਾਲ ਦੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਹੀ ਦੁਬਾਰਾ ਤੋਂ ਫੇਰ ਗੁਣਾ ਅਕਾਲੀ ਦਲ ਬਾਦਲ ਨੂੰ ਪਾਉਣਾ ਪੈ ਗਿਆ। ਇੰਟਰਸਟਿੰਗਲੀ ਇਹ ਸੀਟ ਵੀ ਵੇਖਣਯੋਗ ਹੋਊਗੀ। ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਜੀ ਉਹ ਬੜੇ ਇਸ ਵੇਲੇ ਚਰਚਿਤ ਨੇ। ਹੋ ਸਕਦਾ ਕਿ ਉਹ ਉਲਟ ਫੇਰ ਕਰਨ ਦੇ ਵਿੱਚ ਸਫਲ ਹੋ ਜਾਣ। ਜੀ ਦੇਖੋ ਲੱਗ ਜਾਣਾ ਪਤਾ। ਤੇ ਅੱਗੇ ਬਿਹਾਰ ਦੀ ਗੱਲ ਕਰਦੇ ਹਾਂ। ਬਿਹਾਰ ਵਿੱਚ ਰੇਲਵੇ ਨੌਕਰੀਆਂ ਦਾ ਟੈਸਟ ਦੇਣ ਵਾਲਿਆਂ ਦਾ ਅੰਦੋਲਨ ਜਾਰੀ। ਐਕਚੁਅਲੀ ਇਹ ਇੱਕ ਤਾਂ ਠੱਗੀ ਜਿਹੜੀ ਆ ਇਹ ਮਾਰਨੀ ਸ਼ੁਰੂ ਕੀਤੀ ਹੋਈ ਆ ਸੂਬਿਆਂ ਨੇ ਵੀ ਤੇ ਜਿਹੜੀ ਕੇਂਦਰ ਦੀ ਸਰਕਾਰ ਨੇ ਵੀ। ਇਹ ਆਰਆਰਬੀ ਐਨਟੀਪੀਸੀ ਦੇ ਰਿਜ਼ਲਟ ਦੇ ਵਿੱਚ ਧਾਂਦਲੀਆਂ ਦੇ ਵਿਰੋਧ ਦੇ ਵਿੱਚ ਯੂਪੀ ਤੇ ਬਿਹਾਰ ਦੇ ਵਿੱਚ ਸਟੂਡੈਂਟਸ ਦਾ ਜਿਹੜਾ ਪ੍ਰਦਰਸ਼ਨ ਆ ਉਹ ਲਗਾਤਾਰ ਜਾਰੀ ਆ। ਇਹ ਕੋਈ 35,000 ਦੇ ਕਰੀਬ ਨੌਕਰੀਆਂ ਨਿਕਲੀਆਂ ਸੀਗੀਆਂ। 35,000 ਦੇ ਕਰੀਬ ਨੌਕਰੀਆਂ ਦੇ ਉੱਤੇ 2 ਕਰੋੜ ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ, ਨੌਜਵਾਨਾਂ ਨੇ। ਇਹਦੇ ਤੋਂ ਕੋਈ 800 ਕਰੋੜ ਰੁਪਏ ਦੇ ਕਰੀਬ ਸਰਕਾਰ ਨੇ ਐਪਲੀਕੇਸ਼ਨਾਂ ਤੋਂ ਕਮਾ ਲਿਆ। ਕਮਾ ਕੇ ਉਸ ਤੋਂ ਬਾਅਦ ਇਹ ਗੱਲ ਜਿਹੜੀ ਕੀਤੀ ਗਈ, ਜਿਹੜੇ ਐਗਜ਼ਾਮ ਜਿਨ੍ਹਾਂ ਨੇ ਦਿੱਤਾ ਕਿ ਇਹਦੇ ਵਿੱਚ ਧਾਂਦਲੀਆਂ ਹੋਈਆਂ ਨੇ, ਇਸ ਕਰਕੇ ਇਹਨੂੰ ਅਸੀਂ ਟੈਸਟ ਨੂੰ ਅੱਗੇ ਕਰਾਂਗੇ। ਇਹਦੇ ਤੋਂ ਭੜਕ ਗਏ ਜਿਹੜੇ ਨੌਜਵਾਨ ਸੀ ਬੇਰੁਜ਼ਗਾਰ। ਗਿਆ ਜਿਹੜਾ ਪੈਂਦਾ ਇੱਥੇ ਬਹੁਤ ਵੱਡਾ ਇੱਕ ਸ਼ਹਿਰ ਹੈ, ਗਿਆ ਜੰਕਸ਼ਨ ਹੈ। ਉੱਥੇ ਬਹੁਤ ਸਾਰੀਆਂ ਟ੍ਰੇਨਾਂ ਨੂੰ ਅੱਗ ਲਗਾ ਦਿੱਤੀ ਗਈ। ਇੰਜਣ ਜਿਹੜੇ ਨੇ ਉਹਨਾਂ ਨੂੰ ਅੱਗ ਲਾ ਦਿੱਤੀ ਗਈ। ਬਿਹਾਰ ਦੇ ਜੇ ਤੁਸੀਂ ਕਲਚਰ ਨੂੰ ਸਮਝਦੇ ਹੋ, ਜਾਣਦੇ ਹੋ, ਤਾਂ ਇਹ ਬਹੁਤ ਸਾਰੇ ਘੱਟ ਹੋ ਸਕਦਾ ਕਿ ਲੋਕਾਂ ਨੂੰ ਪਤਾ ਹੋਵੇ ਇਸ ਗੱਲ ਦਾ ਕਿ ਬਿਹਾਰ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਪੜ੍ਹਨ ਵਾਲਿਆਂ ਦੀ ਗਿਣਤੀ ਬੜੀ ਵੱਡੀ ਆ, ਕਿਉਂਕਿ ਉੱਥੇ ਲਾਈਟ ਵਗੈਰਾ ਮਿਲ ਜਾਂਦੀ ਆ। ਬਿਹਾਰ ਗਰੀਬ ਪਛੜਿਆ ਹੋਇਆ ਸੂਬਾ ਹੈ, ਪਰ ਜੇ ਤੁਸੀਂ ਉੱਥੋਂ ਨਿਕਲਣ ਵਾਲੇ IAS IPS ਦੇਖੋਗੇ ਤਾਂ ਉਹਨਾਂ ਦੀ ਗਿਣਤੀ ਬੜੀ ਵੱਡੀ ਹੈ। ਇਹ ਰੇਲਵੇ ਦੇ ਵਿੱਚ ਖਾਸ ਤੌਰ ਦੇ ਉੱਤੇ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਬਹੁਤ ਹੈ ਬਿਹਾਰ ਦੇ ਵਿੱਚ। ਇਹ ਲੋਕ ਸਟੇਸ਼ਨਾਂ ਦੇ ਉੱਤੇ ਪੜ੍ਹਦੇ ਨੇ, ਉੱਥੋਂ ਸਟੇਸ਼ਨਾਂ ਤੋਂ ਫਿਰ ਅੱਗੇ ਉੱਥੇ ਹੀ ਨਹਾ ਕੇ ਤੇ ਗਾਂ ਐਗਜ਼ਾਮ ਦੇਣ ਤੁਰ ਪੈਂਦੇ ਨੇ। ਇਸ ਕਰਕੇ ਸਟੇਸ਼ਨਾਂ ਦੇ ਉੱਤੇ ਇਹਨਾਂ ਦੀ ਗਿਣਤੀ ਅਕਸਰ ਬਿਹਾਰ ਦਿਆਂ ਦੇ ਉੱਤੇ ਵੱਡੇ ਸਟੇਸ਼ਨਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਦੇਖੀ ਜਾ ਸਕਦੀ ਆ। ਜਦੋਂ ਇਹ ਅੰਦੋਲਨ ਹਿੰਸਕ ਹੋ ਗਿਆ, ਜਦੋਂ ਇਹ ਐਲਾਨ ਕੀਤਾ ਗਿਆ ਕਿ ਅਜੇ ਗਾਂ ਪਾਏ ਜਾ ਰਹੇ ਆ ਇਹ ਐਗਜ਼ਾਮ, ਉਹਦੇ ਤੋਂ ਇਹ ਭੜਕ ਗਏ। ਭੜਕਣ ਤੋਂ ਬਾਅਦ ਇਹਨਾਂ ਨੇ ਰੇਲ ਜਿਹੜੀਆਂ ਬੋਗੀਆਂ ਸੀਗੀਆਂ ਉਹਨਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਜਦੋਂ ਅੱਗ ਲੱਗੀ ਤਾਂ ਪੁਲਿਸ ਨੇ ਕਾਬੂ ਕਰਨ ਦੇ ਵਾਸਤੇ ਅਥਰੂ ਗੈਸ ਦੇ ਗੋਲੇ ਛੱਡੇ। ਜਹਾਨਾਬਾਦ, ਸਮਸਤੀਪੁਰ, ਰੋਹਤਾਸ ਸਣੇ ਇਹਨਾਂ ਇਲਾਕਿਆਂ ਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਟਰੈਕ ਦੇ ਉੱਤੇ ਉਤਰ ਆਏ ਨੇ। ਪੁਲਿਸ ਨੇ ਇੱਥੇ ਲਾਠੀ ਚਾਰਜ ਕੀਤਾ, ਅਥਰੂ ਗੈਸ ਦੇ
ਗੋਲੇ ਸੁੱਟੇ, ਜਿਹਦੇ ਨਾਲ ਇਹ ਅੰਦੋਲਨ ਹੋਰ ਤੇਜ਼ ਤੇ ਤਿੱਖਾ ਹੋ ਗਿਆ। ਨਾ ਸਿਰਫ ਬਿਹਾਰ ਬਲਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਅੰਦੋਲਨ ਦਾ ਸੇਕ ਪਹੁੰਚ ਗਿਆ। ਹੁਣ ਇਹ ਕਿਹਾ ਜਾ ਰਿਹਾ ਕਿ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਜਿਹੜੇ ਰੇਲ ਮੰਤਰੀ ਨੇ ਅਸ਼ਵਨੀ ਵੈਸ਼ਨਵ, ਉਹ ਕਹਿੰਦਾ ਕਿ ਅਸੀਂ ਜਾਂਚ ਕਮੇਟੀ ਬਣਾਤੀ ਆ ਤੇ ਇਹ 4 ਮਾਰਚ ਤੱਕ ਆਪਣੀ ਰਿਪੋਰਟ ਦੇਊਗੀ। 4 ਮਾਰਚ ਬਹੁਤ ਦੂਰ ਹੈ। ਜਿਹੜੇ ਇੱਥੇ ਐਗਜ਼ਾਮ ਦੇਣ ਵਾਲੇ ਨੇ ਉਹ ਇਹ ਕਹਿੰਦੇ ਆ ਕਿ ਸਾਨੂੰ ਇਹ ਦੱਸੋ ਕਿ ਸਾਡਾ ਕਸੂਰ ਕੀ ਸੀ। 5-500 ਰੁਪਈਏ ਤੋਂ ਇਹ ਐਪਲੀਕੇਸ਼ਨ ਸਟਾਰਟ ਹੁੰਦੀਆਂ ਸੀ। 500 ਰੁਪਈਆ ਹੋ ਸਕਦਾ ਹੈ ਕਿ ਕਿਸੇ ਨੂੰ ਇਹ ਲੱਗੇ ਵੀ ਕੋਈ ਜ਼ਿਆਦਾ ਨਹੀਂ ਹੈਗਾ, ਪਰ ਇੱਕ ਬੇਰੁਜ਼ਗਾਰ ਨੂੰ ਪੁੱਛੋ ਜਿਹੜਾ ਪਹਿਲਾਂ ਔਖਾ ਹੋ ਕੇ ਡਿਗਰੀਆਂ ਹਾਸਲ ਕਰਦਾ, ਫਿਰ ਉਸ ਤੋਂ ਬਾਅਦ 1-1 ਰੁਪਈਆ ਉਹਦੇ ਵਾਸਤੇ ਮਾਇਨੇ ਰੱਖਦਾ ਹੁੰਦਾ। 500-500, 600-600, 700-700 ਰੁਪਈਏ ਦੀਆਂ ਇਹ ਐਪਲੀਕੇਸ਼ਨ ਵੇਚ ਕੇ 800 ਕਰੋੜ ਰੁਪਈਆ ਇਕੱਠਾ ਕਰ ਲਿਆ। ਇਕੱਠਾ ਕਰਕੇ ਮੁੜ ਕੇ ਉਹੀ ਹੀਲ ਹੁੱਜਤਾਂ ਜੋ ਪੰਜਾਬ ਦੇ ਵਿੱਚ ਵੀ ਹੁੰਦੀਆਂ ਰਹੀਆਂ, ਉਸੇ ਕਿਸਮ ਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਿਹਾਰ ਦੇ ਵਿੱਚ ਇਹ ਅੰਦੋਲਨ ਇਸ ਕਰਕੇ ਵੀ ਤਿੱਖਾ ਕਿ ਉੱਥੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਨਿਤਿਸ਼ ਕੁਮਾਰ, ਉਹਨਾਂ ਨੇ ਇਹ ਗੱਲ ਕਹੀ ਆ, ਜਿਹੜਾ ਵਿਅਕਤੀ ਅੰਦੋਲਨ ਦੇ ਵਿੱਚ ਹਿੱਸਾ ਲਊਗਾ ਉਹ ਸਰਕਾਰੀ ਨੌਕਰੀ ਅਪਲਾਈ ਨਹੀਂ ਕਰ ਸਕਦਾ। ਮਤਲਬ ਕਿ ਲੋਕਾਂ ਦਾ ਅੰਦੋਲਨ ਕਰਨ ਦਾ ਹੱਕ ਵੀ ਸਰਕਾਰ ਨੇ ਸਿੱਧੇ ਤਰੀਕੇ ਦੇ ਨਾਲ ਖੋਲਿਆ। ਉਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਵੱਡੀ ਗਿਣਤੀ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਨੌਜਵਾਨ ਕੁੱਦੇ ਨੇ, ਜਿਹਦਾ ਸੇਕ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਉੱਤੇ ਵੀ ਪੈ ਸਕਦਾ। ਇਹਦਾ ਬੜੇ ਵੱਡੇ ਪੱਧਰ ਦੇ ਉੱਤੇ ਚਰਚਾ ਇਸ ਵੇਲੇ ਮੁਲਕ ਭਰ ਦੇ ਵਿੱਚ ਹੋ ਰਿਹਾ, ਔਰ ਖਾਸ ਤੌਰ ਦੇ ਉੱਤੇ ਇਹ ਠੱਗੀ ਜਿਹੜੀ ਨਵੀਂ ਟਾਈਪ ਦੀ ਸਰਕਾਰਾਂ ਨੇ ਸ਼ੁਰੂ ਕੀਤੀ ਆ ਬੇਰੁਜ਼ਗਾਰਾਂ ਤੋਂ, ਕਿ ਐਪਲੀਕੇਸ਼ਨਾਂ ਵੇਚੋ, ਆਪਣੇ ਝੋਲੇ ਭਰੋ ਤੇ ਮੁੜ ਕੇ ਲੋਕਾਂ ਨੂੰ ਲਾਰੇ ਲਾ ਦਿਓ। ਜੀ ਜੀ। ਤੇ ਅੱਗੇ ਰਾਹੁਲ ਗਾਂਧੀ ਦੀ ਜੇ ਗੱਲ ਕਰੀਏ, ਅੱਜ ਪੰਜਾਬ ਵਿੱਚ ਵੀ ਆਉਣਗੇ ਤੇ ਦਰਬਾਰ ਸਾਹਿਬ ਵੀ ਜਾਣਗੇ। ਕੋ ਪੰਜਾਬ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੇ ਵੱਡੇ ਨੇਤਾ ਨੇ ਰਾਹੁਲ ਗਾਂਧੀ, ਉਹਨਾਂ ਦੀ ਐਂਟਰੀ ਹੋ ਰਹੀ ਆ। ਇਹ ਇੱਕੋ ਦਿਨ ਦੀ ਫੇਰੀ ਆ, ਕਿਉਂਕਿ ਰੈਲੀਆਂ ਵਗੈਰਾ ਦੇ ਉੱਤੇ ਤਾਂ ਪਾਬੰਦੀ ਲੱਗੀ ਆ। ਗਾਂ ਆਉਂਦੇ ਦਿਨਾਂ ਦੇ ਦੌਰਾਨ ਕੀ ਉਹ ਦੁਬਾਰਾ ਆਉਂਦੇ ਆ, ਇਹ ਵੇਖਣ ਵਾਲਾ ਹੋਊਗਾ। ਅੱਜ ਰਾਹੁਲ ਗਾਂਧੀ ਹੁਰੀ ਇੱਕ ਸਪੈਸ਼ਲ ਫਲਾਈਟ ਦੇ ਰਾਹੀਂ ਆ ਰਹੇ ਆ ਇੱਥੇ ਅੰਮ੍ਰਿਤਸਰ ਦੇ ਵਿੱਚ। ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ। ਕੀ ਇਸ ਧੁੰਦ ਦੀ ਵਜ੍ਹਾ ਕਰਕੇ ਫਲਾਈਟ ਅੱਗੇ ਪਿੱਛੇ ਹੁੰਦੀ ਆ, ਕੁਝ ਕਿਹਾ ਨਹੀਂ ਜਾ ਸਕਦਾ। ਉੱਥੇ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਉਤਰਨ ਤੋਂ ਬਾਅਦ ਰਾਹੁਲ ਗਾਂਧੀ ਹੁਰੀ ਦਰਬਾਰ ਸਾਹਿਬ ਮੱਥਾ ਟੇਕਣਗੇ। ਉਸ ਤੋਂ ਬਾਅਦ ਦੁਰਗਿਆਣਾ ਮੰਦਿਰ ਜਾਣਗੇ। ਇਹ ਆਖਿਆ ਗਿਆ ਕਿ 117 ਕੈਂਡੀਡੇਟ ਉਹਨਾਂ ਦੇ ਨਾਲ ਹੋਣਗੇ, ਪਰ ਅਜੇ 8 ਜਿਹੜੀਆਂ ਸੀਟਾਂ ਨੇ ਉਹਦੇ ਉੱਤੇ ਅਜੇ ਤੱਕ ਕਾਂਗਰਸ ਨੇ ਆਪਣੇ ਉਮੀਦਵਾਰ ਨਹੀਂ ਉਤਾਰੇ, ਤੇ ਉਹ 8 ਤੋਂ ਬਿਨਾਂ ਇਹ ਜਾਣਗੇ। ਦੁਰਗਿਆਣਾ ਮੰਦਿਰ ਮੱਥਾ ਟੇਕਣ ਤੋਂ ਬਾਅਦ ਜਿਹੜਾ ਭਗਵਾਨ ਵਾਲਮੀਕ ਤੀਰਥ ਸਥਲ ਹੈ ਉੱਥੇ ਜਾਣਗੇ। ਬਾਏ ਰੋਡ ਅੰਮ੍ਰਿਤਸਰ ਤੋਂ ਜਲੰਧਰ ਆਉਣਗੇ ਤੇ ਜਲੰਧਰ ਦੇ ਵਿੱਚ ਉਹ ਪੰਜਾਬ ਫਤਿਹ ਨਾਮ ਦੇ ਹੇਠ ਵਰਚੁਅਲ ਰੈਲੀ ਕਰਨਗੇ। ਕਿਉਂਕਿ ਪਾਬੰਦੀ ਲੱਗੀ ਹੋਈ ਆ ਦੂਜੀਆਂ ਰੈਲੀਆਂ ਦੇ ਉੱਤੇ, ਇਸ ਕਰਕੇ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਵੀ ਵਰਚੁਅਲ ਰੈਲੀ ਕਰਕੇ ਲੋਕਾਂ ਦੇ ਨਾਲ ਸੰਵਾਦ ਸ਼ੁਰੂ ਕੀਤਾ ਜਾਊਗਾ ਸਿੱਧੇ ਰੂਪ ਦੇ ਵਿੱਚ। ਇਹ ਟ੍ਰੈਂਡ ਜਿਹੜਾ ਇਹਦੀ ਸ਼ੁਰੂਆਤ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਹੁਰੀ ਕਰਨ ਜਾ ਰਹੇ ਆ ਵਰਚੁਅਲ ਰੈਲੀ ਦੀ। ਇਹਦੇ ਵਿੱਚ ਕਾਂਗਰਸ ਦੇ ਅਹੁਦੇਦਾਰ ਤੇ ਜਿਹੜੇ ਨੇ ਉਹਨਾਂ ਨੂੰ ਉਹ ਵਰਚੁਅਲ ਰੈਲੀ ਦੇ ਰਾਹੀਂ ਸੰਬੋਧਨ ਕਰਨਗੇ। ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਦਾ ਪ੍ਰਬੰਧ ਕੀਤਾ ਕਿ ਇਸ ਵਰਚੁਅਲ ਰੈਲੀ ਦੇ ਰਾਹੀਂ ਉਹ ਪੰਜਾਬ ਦੇ ਲੋਕਾਂ ਤੱਕ, ਕਾਂਗਰਸੀਆਂ ਤੱਕ, ਪੰਜਾਬ ਦੇ ਵੋਟਰਾਂ ਤੱਕ ਪਹੁੰਚ ਸਕਣ। ਇੱਕ ਪੋਸਟਰ ਜਾਰੀ ਕੀਤਾ ਗਿਆ, ਸੋਸ਼ਲ ਮੀਡੀਆ ਜਿਹੜੇ ਹੈਂਡਲਸ ਨੇ ਉਹਨਾਂ ਦੇ ਉੱਤੇ ਇਸ ਪੋਸਟਰ ਨੂੰ ਸ਼ੇਅਰ ਕੀਤਾ ਜਾ ਰਿਹਾ। ਇਹ ਸ਼ਾਮ ਨੂੰ 4 ਵਜੇ ਸੰਬੋਧਨ ਕਰਨਗੇ ਇਸ ਵਰਚੁਅਲ ਰੈਲੀ ਦੇ ਰਾਹੀਂ। ਨਵਾਂ ਤਰੀਕਾ ਹੈ, ਨਵੇਂ ਤਰੀਕਿਆਂ ਦੇ ਵਿੱਚ ਪੰਜਾਬ ਦੀਆਂ ਚੋਣਾਂ ਇਹ ਲੜੀਆਂ ਜਾ ਰਹੀਆਂ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਜਿਹੜੀ ਉਹ ਬਹੁਤ ਅੱਗੇ ਆ ਬਾਕੀ ਸਿਆਸੀ ਧਿਰਾਂ ਤੋਂ, ਵਰਚੁਅਲ ਮਾਮਲੇ ਦੇ ਉੱਤੇ ਤੇ ਡਿਜੀਟਲ ਮਾਮਲੇ ਦੇ ਉੱਤੇ। ਜੇ ਇਹਨਾਂ ਜਿਹੜੀ ਇਹ ਨਵੀਂ ਤਕਨੀਕ ਹੈ ਇਹਦੇ ਵਿੱਚ ਜਿਹੜਾ
ਪਛੜ ਕੇ ਥੋੜਾ ਚੱਲ ਰਿਹਾ ਉਹ ਅਕਾਲੀ ਦਲ ਬਾਦਲ ਹੈ। ਹਾਲਾਂਕਿ ਅਕਾਲੀ ਦਲ ਬਾਦਲ ਦੇ ਜਿਹੜੇ ਆਈਟੀ ਵਿੰਗ ਨੇ ਉਹ ਗਾਲਾਂ ਕੱਢਣ ਵਾਲੇ ਮਾਮਲੇ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ। ਉਹ ਗਾਲਾਂ ਦੇ ਨਾਲ ਵਿਰੋਧੀਆਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਆਪਣਾ ਉਹ ਕੁਝ ਬਹੁਤਾ ਨਹੀਂ ਕਹਿ ਰਹੇ। ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਦੀਆਂ ਫੋਟੋਆਂ ਜਾਂ ਉਹਨਾਂ ਦੇ ਜਿਹੜੀਆਂ ਐਡਿਟ ਕੀਤੀਆਂ ਹੋਈਆਂ ਨਿਊਜ਼ ਐਡਿਟ ਕੀਤੀਆਂ ਹੋਈਆਂ ਫੋਟੋਆਂ ਉਹ ਜ਼ਿਆਦਾ ਸ਼ੇਅਰ ਕਰ ਰਹੇ ਆ ਬਜਾਏ ਇਹਦੇ ਕਿ ਆਪਣੀ ਗੱਲ ਕੋਈ ਰੱਖ ਸਕਣ। ਇਹ ਵਰਚੁਅਲ ਰੈਲੀ ਦੀ ਜਿਹੜੀ ਸ਼ੁਰੂਆਤ ਰਾਹੁਲ ਗਾਂਧੀ ਹੋਰੀ ਕਰ ਰਹੇ ਆ, ਇਹ ਆਉਂਦੇ ਦਿਨਾਂ ਦੇ ਦੌਰਾਨ ਕਾਂਗਰਸ ਇਹਨੂੰ ਇੱਥੋਂ ਦੀ ਲੋਕਲ ਲੀਡਰਸ਼ਿਪ ਦੇ ਰੂਪ ਦੇ ਵਿੱਚ ਕੰਟੀਨਿਊ ਕਰ ਸਕਦੀ ਹੈ। ਹਾਲਾਂਕਿ ਲੋਕਲ ਲੀਡਰਸ਼ਿਪ ਦੀ ਜਦੋਂ ਗੱਲ ਆਉਂਦੀ ਆ ਤੇ ਫਿਰ ਇਹ ਆ ਜਾਂਦਾ ਕਿ ਕੀ ਉਹ ਇਕੱਠੇ ਹੋ ਕੇ ਤੁਰ ਸਕਦੇ ਆ, ਇਕੱਠੇ ਹੋ ਕੇ ਚੱਲ ਸਕਦੇ ਆ। ਇਹ ਬੜਾ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ। ਜਿਹੜੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਬਾਰੇ ਦੇ ਵਿੱਚ ਤਾਂ ਪਤਾ ਹੀ ਆ ਸਾਰਿਆਂ ਨੂੰ ਕਿ ਕਿਹੜੇ ਤਰੀਕੇ ਦੇ ਨਾਲ ਇੱਕ ਦੂਜੇ ਦੇ ਖਿਲਾਫ ਹੀ ਉਹਨਾਂ ਦੀਆਂ ਡਾਂਗਾਂ ਕੱਢੀਆਂ ਹੁੰਦੀਆਂ ਨੇ। ਬਾਕੀ ਵੀ ਜਿਹੜੇ ਨੇ ਉੱਥੇ ਵੀ ਸਾਰਾ ਕੁਝ ਠੀਕ ਤਾਂ ਨਹੀਂ ਚੱਲ ਰਿਹਾ। ਅੱਜ ਇਹ ਵੀ ਵੇਖਣਾ ਹੋਊਗਾ ਕਿ ਰਾਹੁਲ ਗਾਂਧੀ ਹੋਰਾਂ ਦੇ ਆਉਣ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਉਹ ਇਕਜੁੱਟਤਾ ਸ਼ੋ ਕਰ ਸਕਦੀ ਆ ਜਾਂ ਨਹੀਂ। ਜੀ ਉਹ ਤਾਂ ਹੁਣ ਦੇਖਣ ਵਾਲਾ ਹੋਊਗਾ, ਬਾਅਦ ਵਿੱਚ ਹੀ ਦੱਸਣਗੇ। ਤਾਂ ਅੱਗੇ 에ਅਰ ਇੰਡੀਆ 에ਅਰਲਾਈਨ ਦੀ ਜੇ ਗੱਲ ਕਰੀਏ ਤੇ ਅੱਜ ਤੋਂ ਟਾਟਾ ਵਾਲਿਆਂ ਦੀ ਹੋ ਜਾਊਗੀ। 1.2 ਲੱਖ ਕਰੋੜ ਰੁਪਏ ਦੀ ਦੇਸ਼ ਦੀ ਐਵੀਏਸ਼ਨ ਇੰਡਸਟਰੀ ਦੇ ਵਾਸਤੇ ਬਹੁਤ ਕੁਝ ਬਦਲ ਰਿਹਾ ਜੀ। ਅੱਜ ਤੋਂ 에ਅਰ ਇੰਡੀਆ ਪ੍ਰਾਈਵੇਟ ਹੋਣ ਜਾ ਰਹੀ ਹੈ ਜੀ। ਔਰ ਜਿਹੜੀਆਂ ਡੋਮੈਸਟਿਕ ਤੇ ਇੰਟਰਨੈਸ਼ਨਲ ਰੂਟ ਜਿਹੜੇ ਨੇ ਉਹ ਬੜੇ ਅਹਿਮ ਹੋ ਜਾਣਗੇ। 에ਅਰ ਇੰਡੀਆ ਜਿਹੜੀ ਕਿ April 1932 ਦੇ ਵਿੱਚ ਸ਼ੁਰੂ ਹੋਈ ਸੀ, ਇਹਨੂੰ ਐਕਚੁਅਲੀ ਉਦੋਂ ਬਣਾਇਆ ਵੀ ਜਿਹੜੇ JRD ਟਾਟਾ ਸੀ ਉਹਨਾਂ ਨੇ ਸੀਗਾ। ਉਸ ਵੇਲੇ ਇਹਦਾ ਨਾਮ ਟਾਟਾ 에ਅਰਲਾਈਨ ਸੀਗਾ। JRD ਟਾਟਾ ਨੇ 15 ਦੀ ਉਮਰ ਦੇ ਵਿੱਚ ਸਾਲ 1919 ਦੇ ਵਿੱਚ ਪਹਿਲੀ ਵਾਰੀ ਸ਼ੌਕੀਆ ਤੌਰ ਦੇ ਉੱਤੇ ਹਵਾਈ ਜਹਾਜ਼ ਉਡਾਇਆ ਸੀਗਾ। ਫਿਰ ਇਸ ਸ਼ੌਕ ਨੂੰ ਉਹਨਾਂ ਨੇ ਜਨੂਨ ਬਣਾਇਆ। JRD ਟਾਟਾ ਨੇ ਆਪਣਾ ਪਾਇਲਟ ਦਾ ਲਾਇਸੈਂਸ ਲੈ ਲਿਆ। 에ਅਰਲਾਈਨਸ ਦੀ ਪਹਿਲੀ ਕਮਰਸ਼ੀਅਲ ਉਡਾਨ 15 ਅਕਤੂਬਰ ਨੂੰ ਭਰੀ ਗਈ ਸੀ। ਉਦੋਂ ਸਿਰਫ ਸਿੰਗਲ ਇੰਜਨ ਵਾਲਾ ਹੈਵੀਲੈਂਡ ਪਸਮੋਥ ਹਵਾਈ ਜਹਾਜ਼ ਸੀਗਾ ਜਿਹੜਾ ਕਿ ਅਹਿਮਦਾਬਾਦ, ਕਰਾਚੀ ਦੇ ਰਾਹ ਥਾਣੀ ਮੁੰਬਈ ਗਿਆ ਸੀਗਾ। ਇਹਦੇ ਵਿੱਚ ਕੋਈ ਪੈਸੇਂਜਰ ਨਹੀਂ ਸੀਗਾ ਬਲਕਿ 25 ਕਿਲੋ ਚਿੱਠੀਆਂ ਸੀਗੀਆਂ। ਚਿੱਠੀਆਂ ਨੂੰ ਲੰਡਨ ਤੋਂ ਇੰਪੀਰੀਅਲ 에ਅਰਵੇਜ਼ ਤੇ ਕਰਾਚੀ ਲਿਆਂਦਾ ਗਿਆ ਸੀਗਾ। ਇਹ 에ਅਰਵੇਜ਼ ਬ੍ਰਿਟਨ ਦਾ ਰਾਜਸੀ ਜਹਾਜ਼ ਸੀਗਾ। ਇਸ ਤੋਂ ਬਾਅਦ ਸਾਲ 1933 ਦੇ ਵਿੱਚ ਟਾਟਾ 에ਅਰਲਾਈਨਸ ਨੇ ਪੈਸੇਂਜਰਸ ਨੂੰ ਲੈ ਕੇ ਪਹਿਲੀ ਉਡਾਨ ਜਿਹੜੀ ਸੀ ਉਹ ਭਰੀ। ਟਾਟਾ ਨੇ 2 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕੰਪਨੀ ਉਸ ਵੇਲੇ ਸਥਾਪਿਤ ਕੀਤੀ ਸੀਗੀ। ਦੂਜੇ ਵਰਲਡ ਵਾਰ ਦੇ ਤੋਂ ਬਾਅਦ ਇੰਡੀਆ ਨੇ ਰੈਗੂਲਰ ਫਲਾਈਟ ਸ਼ੁਰੂ ਕੀਤੀਆਂ। ਉਦੋਂ ਇਹਦਾ ਨਾਮ 에ਅਰ ਇੰਡੀਆ ਰੱਖਿਆ ਗਿਆ। ਨਿੱਜੀ ਖੇਤਰ ਦੀ ਇਹਨੂੰ ਕੰਪਨੀ ਬਣਾਇਆ ਗਿਆ। ਸਾਲ 47 ਦੇ ਵਿੱਚ ਜਦੋਂ ਮੁਲਕ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਇੱਕ ਨੈਸ਼ਨਲ 에ਅਰਲਾਈਨ ਦੀ ਜ਼ਰੂਰਤ ਸੀ। ਭਾਰਤ ਸਰਕਾਰ ਨੇ ਇਹਦੇ ਵਿੱਚ 49% ਦੀ ਹਿੱਸੇਦਾਰੀ ਪਾ ਲਈ। ਇਹ ਤੋਂ ਬਾਅਦ 1953 ਦੇ ਵਿੱਚ ਭਾਰਤ ਸਰਕਾਰ ਨੇ 에ਅਰ ਕਾਰਪੋਰੇਸ਼ਨ ਐਕਟ ਪਾਸ ਕੀਤਾ। ਟਾਟਾ ਸਮੂਹ ਨੇ ਇਸ ਕੰਪਨੀ ਦੇ ਵਿੱਚ ਜ਼ਿਆਦਾਤਰ ਹਿੱਸੇਦਾਰੀ ਖਰੀਦ ਲਈ। ਇਹ ਪੂਰੇ ਤਰੀਕੇ ਦੇ ਨਾਲ ਸਰਕਾਰੀ ਕੰਪਨੀ ਬਣ ਗਈ। 1954 ਦੇ ਵਿੱਚ ਜਦੋਂ ਇਹਦਾ ਜਿਹੜਾ ਸੀਗਾ ਨੈਸ਼ਨਲਾਈਜ਼ ਇਹਨੂੰ ਕੀਤਾ ਗਿਆ ਤਾਂ ਉਸ ਤੋਂ ਬਾਅਦ ਸਰਕਾਰ ਨੇ 2 ਕੰਪਨੀਆਂ ਬਣਾਈਆਂ, ਇੰਡੀਅਨ 에ਅਰਲਾਈਨਸ ਡੋਮੈਸਟਿਕ ਫਲਾਈਟ ਦੇ ਵਾਸਤੇ ਤੇ 에ਅਰ ਇੰਡੀਆ ਇੰਟਰਨੈਸ਼ਨਲ ਰੂਟ ਦੇ ਵਾਸਤੇ ਬਣਾਈ ਗਈ। ਸਾਲ 2000 ਦੇ ਵਿੱਚ ਇਹ ਕੰਪਨੀ ਮੁਨਾਫੇ ਦੇ ਵਿੱਚ ਰਹੀ 2000 ਤੱਕ। ਪਹਿਲੀ ਵਾਰੀ 2001 ਦੇ ਵਿੱਚ ਇਹਨੂੰ 57 ਕਰੋੜ ਰੁਪਏ ਦਾ ਘਾਟਾ ਪਿਆ। ਉਦੋਂ ਮੰਤਰਾਲੇ ਨੇ ਉਸ ਵੇਲੇ MD ਮਾਈਕਲ ਜਿਹੜੇ ਸੀ ਉਹਨੂੰ ਦੋਸ਼ੀ ਮੰਨਦਿਆਂ ਹੋਇਆ ਉਹਦੇ ਤੋਂ ਹਟਾਤਾ। ਸਾਲ 2007 ਦੇ ਵਿੱਚ 에ਅਰ ਇੰਡੀਆ ਨੂੰ ਇੰਡੀਅਨ 에ਅਰਲਾਈਨਸ ਦੇ ਨਾਲ ਰਲਾ ਦਿੱਤਾ ਗਿਆ। ਉਸ ਵੇਲੇ ਦੋਨਾਂ ਦਾ ਘਾਟਾ 771 ਕਰੋੜ ਰੁਪਏ ਤੱਕ ਪਹੁੰਚ ਗਿਆ ਹੋਇਆ ਸੀਗਾ। ਇੰਡੀਅਨ 에ਅਰਲਾਈਨਸ 230 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਸੀ ਜਦੋਂ ਕਿ 에ਅਰ ਇੰਡੀਆ 541 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਸੀ। ਇਹ ਘਾਟਾ ਲਗਾਤਾਰ ਵੱਧਦਾ ਗਿਆ, ਕੰਪਨੀ ਕਰਜ਼ ਲੈਂਦੀ ਗਈ। ਸਾਲ 2009-10 ਦੇ ਵਿੱਚ ਇਹਦਾ ਘਾਟਾ ਵੱਧ ਕੇ 12,000 ਕਰੋੜ ਰੁਪਏ ਨੂੰ ਕ੍ਰਾਸ ਕਰ ਗਿਆ। ਘਾਟੇ ਦੀ ਵਜ੍ਹਾ ਇੱਕ ਇਹ ਦੱਸੀ ਜਾ ਰਹੀ ਆ ਕਿ 2005 ਦੇ ਵਿੱਚ 111 ਜਹਾਜ਼ ਖਰੀਦਣ ਦਾ ਫੈਸਲਾ 에ਅਰ ਇੰਡੀਆ ਲਈ ਸੰਕਟ ਬਣ ਗਿਆ। ਇਸ ਡੀਲ ਦੇ ਉੱਤੇ 70,000 ਕਰੋੜ ਰੁਪਏ ਖਰਚ ਕੀਤੇ ਗਏ। ਦੂਜਾ ਕਾਰਨ ਇਹ ਸੀਗਾ ਕਿ ਇਹਦੇ ਦੌਰਾਨ ਨਵੀਆਂ 에ਅਰਲਾਈਨਸ ਕੰਪਨੀਆਂ ਨੇ
ਪੈਸੰਜਰਸ ਜਿਹੜੇ ਸੀ ਉਹਨਾਂ ਨੂੰ ਲੈ ਕੇ ਘੱਟ ਕਿਰਾਏ ਦੀ ਰਣਨੀਤੀ ਅਪਣਾ ਲਈ। 에ਅਰ ਇੰਡੀਆ ਪਿੱਛੇ ਰਹਿ ਗਈ, ਜਿਹੜੀ ਕਿ ਲੇਟ ਲਤੀਫੀ ਦੇ ਵਾਸਤੇ ਮੰਨੀ ਜਾਂਦੀ ਸੀ ਕਿਉਂਕਿ ਸਰਕਾਰੀ ਫੈਸਲੇ ਸੀ। ਔਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸੀਗੀਆਂ ਉਹਨਾਂ ਦੇ ਜਿਹੜੇ ਜਹਾਜ਼ ਨੇ ਇੱਕ ਦਿਨ ਦੇ ਵਿੱਚ 14 ਘੰਟੇ ਘੱਟੋ ਘੱਟ ਫਲਾਈ ਕਰਦੇ, ਜਦੋਂ ਕਿ 에ਅਰ ਇੰਡੀਆ ਦਾ ਜਹਾਜ਼ 10 ਘੰਟੇ ਫਲਾਈ ਕਰਦਾ ਸੀ। ਜਿਹੜੇ ਰੂਟ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਆਪਣੀ ਸਰਵਿਸ ਦਿੰਦੀਆਂ ਸੀਗੀਆਂ ਉੱਥੇ 에ਅਰ ਇੰਡੀਆ ਨੂੰ ਚਲਾਇਆ ਗਿਆ, ਜਿਹੜਾ ਕਿ ਘਾਟੇ ਦਾ ਰੂਟ ਸਾਬਤ ਹੋਇਆ। 에ਅਰ ਇੰਡੀਆ ਦੀ ਵੱਡੀ ਖਾਸੀਅਤ ਇਹ ਰਹੀ ਕਿ ਅਜੇ ਵੀ ਇਹਦੇ ਕੋਲ 5 ਸਟਾਰ ਹੋਟਲ ਤਾਜ ਜਿਹੜਾ ਉੱਥੋਂ ਇਹ ਰੋਟੀ ਮੰਗਾਉਂਦੀ ਆ। ਜਹਾਜ਼ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜੀ ਖਾਣ ਪੀਣ ਦਾ ਸਮਾਨ ਹੈ ਉਹ ਤਾਜ ਦੀ ਕੇਟਰਿੰਗ ਸਰਵਿਸ ਤਾਜ ਸੈਟ ਤੋਂ ਇਹਨੂੰ ਆਰਡਰ ਕਰਦੀ ਆ, ਜਦੋਂ ਕਿ ਬਾਕੀ ਜਿਹੜੀਆਂ ਕੰਪਨੀਆਂ ਨੇ ਉਹ ਸਿਰਫ ਪਾਣੀ ਫ੍ਰੀ ਦਿੰਦੀਆਂ ਨੇ। 에ਅਰ ਇੰਡੀਆ ਅਜੇ ਵੀ ਬਾਕੀ ਸਾਰਾ ਕੁਝ ਜਿਹੜਾ ਉਹ ਫ੍ਰੀ ਦਿੰਦੀ ਰਹੀ ਆ। ਜਿਹੜੇ 2015 ਦੇ ਵਿੱਚ ਇਹ ਕਿਹਾ ਗਿਆ ਕਿ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਯੰਗ ਦਿਖਾਇਆ ਜਾਵੇ। ਜਿੱਦਾਂ ਪਹਿਲਾਂ ਰਵਾਇਤੀ ਪਹਿਰਾਵਾ ਪਾਇਆ ਜਾਂਦਾ ਸੀ, ਫਿਰ ਉਸ ਰਵਾਇਤੀ ਪਹਿਰਾਵੇ ਤੋਂ ਬਾਹਰ ਨਿਕਲ ਕੇ ਜੀਨਸ ਤੇ ਸੂਟ ਦੇ ਵਿੱਚ ਵੀ ਇਹਨਾਂ ਨੇ ਲੈਂਦਾ। ਪਰ ਜਿਹੜੀ 에ਅਰ ਇੰਡੀਆ ਨੂੰ ਘਾਟੇ ਦੇ ਵਿੱਚੋਂ ਇਹ ਨਾ ਕੱਢ ਸਕੇ। 2021 ਤੱਕ ਕੁੱਲ 10.5 ਕਰੋੜ ਲੋਕਾਂ ਨੇ ਡੋਮੈਸਟਿਕ ਫਲਾਈਟਸ ਦੇ ਉੱਤੇ ਯਾਤਰਾ ਕੀਤੀ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਐਵੀਏਸ਼ਨ ਮਾਰਕੀਟ ਹੈ, ਜਿਹਦੇ ਵਿੱਚ 1.20 ਲੱਖ ਕਰੋੜ ਰੁਪਏ ਦੀ ਇੰਡਸਟਰੀ ਹੈ। ਇੰਟਰਨੈਸ਼ਨਲ 에ਅਰ ਟਰਾਂਸਪੋਰਟ ਦਾ ਇਹ ਮੰਨਣਾ ਹੈ ਕਿ 2030 ਤੱਕ ਭਾਰਤ, ਚਾਈਨਾ ਤੇ ਅਮਰੀਕਾ ਨੂੰ ਇਸ ਮਾਮਲੇ ਦੇ ਵਿੱਚ ਪਿੱਛੇ ਛੱਡ ਸਕਦਾ। 에ਅਰ ਇੰਡੀਆ ਹੁਣ ਜਦੋਂ ਅੱਜ ਤੋਂ ਟਾਟਾ ਦੀ ਹੋ ਰਹੀ ਹੈ ਤੇ ਇਹ ਸਮਝਿਆ ਜਾ ਰਿਹਾ ਹੈ ਕਿ ਇਹ ਨਵੇਂ ਰੂਪ ਦੇ ਵਿੱਚ ਟਾਟਾ ਇਹਨੂੰ ਲੈ ਕੇ ਆਊਗੀ। ਪ੍ਰਾਈਵੇਟ ਤੌਰ ਦੇ ਉੱਤੇ ਇਹ ਆਉਣ ਦੇ ਨਾਲ ਇਹਦੇ ਵਿੱਚ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਟਾਟਾ ਗਰੁੱਪ ਇਸ ਚੀਜ਼ ਦੇ ਵਾਸਤੇ ਜਾਣਿਆ ਜਾਂਦਾ ਕਿ ਜਿਹੜੀ ਚੀਜ਼ ਨੂੰ ਉਹ ਹੱਥ ਪਾਉਂਦਾ ਉਹ ਚੀਜ਼ ਫਿਰ ਮੁਨਾਫੇ ਵਾਲੇ ਪਾਸੇ ਨੂੰ ਤੁਰ ਪੈਂਦੀ ਆ। ਇਹਦੇ ਵਿੱਚ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਜਿਹਦੇ ਵਿੱਚ ਆਟੋਮੋਬਾਈਲਸ ਖਾਸ ਤੌਰ ਦੇ ਉੱਤੇ ਸ਼ਾਮਲ ਹੈ, ਜੈਗੂਆਰ ਵਰਗੀਆਂ ਕੰਪਨੀਆਂ, ਉਹਨਾਂ ਨੂੰ ਵੀ ਜੇ ਦੇਖਿਆ ਜਾਵੇ ਤਾਂ ਟਾਟਾ ਨੇ ਜਦੋਂ ਤੋਂ ਲਿਆ ਉਹ ਕੰਪਨੀਆਂ ਬਹੁਤ ਤੇਜ਼ੀ ਦੇ ਨਾਲ ਫਿਰ ਉਭਰੀਆਂ। 에ਅਰ ਇੰਡੀਆ ਦੇ ਕੋਲੇ 114 에ਅਰਕ੍ਰਾਫਟ ਨੇ, ਇਹਦੇ ਵਿੱਚੋਂ 42 ਲੀਜ਼ ਦੇ ਉੱਤੇ ਨੇ ਤੇ 99 ਉਹਦੇ ਆਪਣੇ ਨੇ। ਤੋ ਇਸ ਗੱਲ ਦੀ ਉਮੀਦ ਹੈ ਕਿ ਟਾਟਾ ਦੇ ਹੱਥਾਂ ਦੇ ਵਿੱਚ ਜਾਣ ਦੇ ਨਾਲ ਇੱਕ ਤਾਂ ਜਿਹੜਾ ਖਹਿੜਾ ਵੱਡਾ ਇਹ ਛੁੱਟੂਗਾ ਕਿ ਜਿਹੜੇ ਸਰਕਾਰੀ ਤੌਰ ਦੇ ਉੱਤੇ ਰਾਜਨੀਤਿਕ ਲੋਕ ਨੇ ਉਹਨਾਂ ਨੇ ਇਹਨੂੰ ਤਬਾਹ ਕਰਨ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਨਿਭਾਇਆ। ਪੂਰੇ ਦਾ ਪੂਰਾ ਆਪਣਾ ਟੱਬਰ ਲੈ ਕੇ ਪੂਰੀ ਦੁਨੀਆ ਦੇ ਵਿੱਚ ਤੁਰੇ ਫਿਰਦੇ ਨੇ। ਇਹ ਘਾਟਾ ਇਸ ਕਰਕੇ ਵੀ ਪਿਆ, ਇਹ ਸਾਰਾ ਕੁਝ ਬੰਦ ਹੋ ਜਾਊਗਾ ਹੁਣ। ਪਿਛਲੇ ਸਾਲ ਅਕਤੂਬਰ ਦੇ ਵਿੱਚ ਟਾਟਾ ਗਰੁੱਪ ਦੀ ਟੈਲਿਸ ਪ੍ਰਾਈਵੇਟ ਲਿਮਟਿਡ ਨੇ 에ਅਰ ਇੰਡੀਆ ਨੂੰ ਖਰੀਦਣ ਦਾ ਟੈਂਡਰ ਜਿਹੜਾ ਉਹ ਜਿੱਤਿਆ ਸੀਗਾ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਦੇ ਨਾਲ ਜਿਹੜੀ ਮੁਕਾਬਲੇਬਾਜ਼ੀ ਹੈ ਉਹ ਵਧੂਗੀ। 에ਅਰ ਇੰਡੀਆ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਜਿਹੜੀ ਆ ਉਹ ਕਿਰਾਏ ਭਾੜੇ ਦੇ ਵਿੱਚ ਵੀ ਮਿਲ ਸਕਦੀ ਆ, ਕਿਉਂਕਿ ਇੱਕ ਬਿਗ ਬੁਲ ਦਾ ਜਿਹੜਾ ਰਾਕੇਸ਼ ਝੁੰਝੁਨਵਾਲਾ ਉਹਦੀ ਇੱਕ 에ਅਰਲਾਈਨ ਆਕਾਸ਼ਾ 72 ਬੋਇੰਗ 737 ਮੈਕਸ ਜੈਟ ਦਾ ਉਹਨੇ ਆਰਡਰ ਦਿੱਤਾ, ਉਹ ਵੀ ਆ ਰਹੀ ਆ, ਉਹਦੇ ਨਾਲ ਵੀ ਇਹਦਾ ਮੁਕਾਬਲਾ ਹੋਊਗਾ। ਸੋ ਅੱਜ ਤੋਂ 에ਅਰ ਇੰਡੀਆ ਜਿਹੜੀ ਸਰਕਾਰੀ ਕੰਪਨੀ ਹੁੰਦੀ ਸੀਗੀ ਉਹ ਹੁਣ ਪ੍ਰਾਈਵੇਟ ਹੋ ਜਾਊਗੀ। ਜੀ ਆਸ ਕਰਦੇ ਹਾਂ ਕਿ ਇਹਨਾਂ ਦੀ ਸਰਵਿਸ ਵੀ ਗੁੱਡ ਹੋਵੇ, ਜਿੱਦਾਂ ਬਾਕੀ ਚੀਜ਼ਾਂ ਚੰਗੀਆਂ ਹੈ ਇਹਨਾਂ ਦੀਆਂ। ਸਰਵਿਸ ਦੇ ਪੱਖੋਂ 에ਅਰ ਇੰਡੀਆ ਬਹੁਤ ਬਦਨਾਮ ਹੋ ਚੁੱਕੀ ਸੀ। ਅੱਗੇ ਜਦੋਂ ਇਲੈਕਸ਼ਨਾਂ ਹੁੰਦੀਆਂ ਤੇ ਨਵੀਆਂ ਵੋਟਾਂ ਬਣਦੀਆਂ, ਪਰ ਹੁਣ ਨਵੀਆਂ ਵੋਟਾਂ ਬਣਾਉਣ ਦੇ ਮਾਮਲੇ 'ਚ ਪੰਜਾਬ ਪਛੜਿਆ ਹੋਇਆ। ਦੇਖੋ, ਇਹਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਮੈਂ ਤੁਹਾਨੂੰ ਦੱਸਦਾ ਕਿ ਰੀਜ਼ਨ ਇਹਦਾ ਕੀ ਹੈ। ਪੰਜਾਬ ਫਾੜੀ ਰਹਿ ਗਿਆ ਇਸ ਮਾਮਲੇ ਦੇ ਉੱਤੇ, ਰਜਿਸਟ੍ਰੇਸ਼ਨ ਦੇ ਮਾਮਲੇ ਤੇ। ਚੋਣ ਕਮਿਸ਼ਨ ਇਹ ਕਹਿੰਦਾ ਕਿ ਪਹਿਲੀ ਵਾਰੀ ਵੋਟ ਪਾਉਣ ਵਾਲੇ ਨੌਜਵਾਨਾਂ ਦੇ ਵਿੱਚੋਂ ਸਿਰਫ 30% ਆਪਣਾ ਵੋਟ ਬਣਵਾਉਣ ਦੇ ਵਾਸਤੇ ਪਹੁੰਚੇ ਆ। ਜੇ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਾਸਤੇ ਇਹ ਵੱਡੀ ਖਤਰੇ ਦੀ ਘੰਟੀ ਵੱਜ ਗਈ। ਖਤਰੇ ਦੀ ਘੰਟੀ ਇਸ ਕਰਕੇ ਵੱਜ ਗਈ ਕਿ ਕੀ ਪੰਜਾਬ ਜਿਹੜੀ ਪੰਜਾਬੀਆਂ ਦੀ ਪਾਪੂਲੇਸ਼ਨ ਹੈ ਉਹਦੇ ਤੋਂ ਪਛੜ ਜਾਊਗਾ। ਇਹਨੂੰ ਇਸ ਰੂਪ ਦੇ ਵਿੱਚ ਵੀ ਵੇਖਿਆ ਜਾਣਾ ਚਾਹੀਦਾ। ਐਕਸਪਰਟ ਮੰਨਦੇ ਆ ਕਿ ਇਹ ਖਤਰੇ ਦੀ ਘੰਟੀ ਪੰਜਾਬ ਨੂੰ ਲੰਬੇ ਸਮੇਂ ਲਈ ਭੁਗਤਣੀ ਪੈ ਸਕਦੀ ਹੈ। ਪੜ੍ਹਾਈ ਦੀ ਵਜ੍ਹਾ ਕਰਕੇ ਨੌਜਵਾਨ ਵਿਦੇਸ਼ਾਂ ਨੂੰ ਚਲੇ ਗਏ, ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੇ ਟੱਬਰ ਵੀ ਇੱਥੋਂ ਚਲੇ ਗਏ।
ਬ੍ਰੇਨ ਡਰੇਨ ਹੋ ਗਿਆ, ਮਨੀ ਡਰੇਨ ਹੋ ਗਈ। ਇਹ ਇੱਕ ਪ੍ਰਮੁੱਖ ਕਾਰਨ ਸਮਝਿਆ ਜਾ ਰਿਹਾ। ਅਜੇ ਜਿਨ੍ਹਾਂ ਨੇ ਨਵੀਆਂ ਵੋਟਾਂ ਬਣਾਉਣੀਆਂ ਸੀਗੀਆਂ +2 ਤੋਂ ਬਾਅਦ ਹੀ ਬਣਾਉਂਦੇ ਨੇ। +2 ਕਰ ਕਰਕੇ, ਆਇਲਟਸ ਕਰ ਕਰਕੇ ਵੱਡੀ ਗਿਣਤੀ ਦੇ ਵਿੱਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬ੍ਰਿਟਨ ਵੱਲ ਨੂੰ ਨੌਜਵਾਨ ਪੀੜ੍ਹੀ ਚਲੇਗੀ। ਉਹਨਾਂ ਨੇ ਵੋਟਾਂ ਬਣਾਉਣੀਆਂ ਸੀਗੀਆਂ, ਜਿਹਦੀ ਵਜ੍ਹਾ ਕਰਕੇ ਇੱਥੇ ਰਜਿਸਟ੍ਰੇਸ਼ਨ ਵਾਲੇ ਮਾਮਲੇ ਦੇ ਵਿੱਚ ਕਿਹਨੇ ਆਉਣਾ ਸੀਗਾ। ਪੰਜਾਬ ਦੀ ਜੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਚੱਲੀਏ, ਵਿਧਾਨ ਸਭਾ ਚੋਣਾਂ 2022 ਦੇ ਵਾਸਤੇ 9,30,000 ਦੇ ਕਰੀਬ ਨਵੀਂ ਜਨਰੇਸ਼ਨ ਨੇ ਵੋਟਾਂ ਰਜਿਸਟਰਡ ਕਰਾਉਣੀਆਂ ਸੀ। 9,30,000, ਜਦੋਂ ਕਿ ਜੇ ਚੋਣ ਕਮਿਸ਼ਨ ਦੇ ਅੰਕੜੇ ਵੇਖੀਏ ਤਾਂ ਸਿਰਫ 2,78,969 ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਾਇਆ। ਇਹਦਾ ਖੱਪਾ ਵਿਚਲਾ ਬਹੁਤ ਵੱਡਾ। 18 ਤੋਂ 29 ਸਾਲ ਦੀ ਉਮਰ ਦੇ 9,30,406 ਨੌਜਵਾਨਾਂ ਦੇ ਵਿੱਚੋਂ ਜਿਹੜੀ ਰਜਿਸਟ੍ਰੇਸ਼ਨ ਹੋਈ ਆ ਸਿਰਫ 30% ਹੋਈ ਆ। ਪੰਜਾਬ ਦੇ 70% ਨੌਜਵਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੀ ਵੋਟ ਰਜਿਸਟਰਡ ਨਹੀਂ ਕਰਾਈ। ਵੋਟ ਰਜਿਸਟਰਡ ਨਾ ਕਰਵਾਉਣ ਦੇ ਪਿੱਛੇ ਵੱਡਾ ਜਿਹੜਾ ਕਾਰਨ ਉਹ ਇਹੀ ਆ ਕਿ ਉਹ ਇੱਥੇ ਹੈ ਨਹੀਂ। ਉਹ ਸੂਬਾ ਛੱਡ ਕੇ, ਮੁਲਕ ਛੱਡ ਕੇ ਦੂਜੇ ਮੁਲਕਾਂ ਦੇ ਵਿੱਚ ਚਲੇ ਗਏ, ਉੱਥੇ ਜਾ ਕੇ ਸੈਟਲ ਜਾਂ ਫਿਰ ਉਹ ਹੋ ਚੁੱਕੇ ਹੋਏ ਆ। ਇਹ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਕਿੱਲਤ ਵੀ ਪੰਜਾਬ ਨੂੰ ਦਿਸੂਗੀ। ਪੰਜਾਬ ਆਉਣ ਵਾਲੇ ਸਾਲਾਂ ਦੇ ਵਿੱਚ ਬੁੱਢਿਆਂ ਦਾ ਸੂਬਾ ਬਣ ਜਾਊਗਾ। ਇੱਥੇ ਬਜ਼ੁਰਗ ਰਹਿ ਜਾਣਗੇ। ਅੱਜ ਵੀ ਜੇ ਤੁਸੀਂ ਵੱਡੀਆਂ ਕਾਲੋਨੀਜ਼, ਵੱਡੀਆਂ ਕੋਠੀਆਂ ਦੇ ਵਿੱਚ ਦੇਖੋ ਤੇ ਉਹਨਾਂ ਦੇ ਵਿੱਚ ਤੁਹਾਨੂੰ ਬਜ਼ੁਰਗ ਦਿਖਦੇ ਆ, ਉਹ ਇਕੱਲੇ ਕਾਰੇ ਰਹਿੰਦੇ ਆ। ਜਦੋਂ ਕਰੋਨਾ ਆਇਆ ਤੇ ਉਸ ਵੇਲੇ ਵੀ ਇਸ ਗੱਲ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਬੜੀ ਫਿਕਰਮੰਦੀ ਪਾਈ ਜਾਂਦੀ ਸੀ ਕਿ ਜੇ ਬਜ਼ੁਰਗ ਜਿਹੜੇ ਇਕੱਲੇ ਰਹਿੰਦੇ ਨੇ, ਇਹੋ ਜਿਹੀ ਮਹਾਮਾਰੀ ਦੇ ਵਿੱਚ ਜੇ ਉਹ ਪਏ ਰਹਿ ਗਏ ਤੇ ਫਿਰ ਉਹਨਾਂ ਦੀ ਟੇਕ ਕੇਅਰ ਕੌਣ ਕਰੂਗਾ। ਇਹ ਬੜੀ ਗੰਭੀਰ ਸਮੱਸਿਆਵਾਂ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਸਾਹਮਣਾ ਕਰਨਾ ਪਊਗਾ। ਸੂਬੇ ਦੇ ਵਿੱਚ ਰਜਿਸਟਰਡ ਕੁੱਲ ਵੋਟਰਾਂ ਦੀ ਜੇ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ 2,12,75,066 ਵੋਟਰ ਨੇ। ਇਹਦੇ ਵਿੱਚ 1,11,87,857 ਮੇਲ, 1,00,00 ਤੇ 86,514 ਫੀਮੇਲ ਤੇ 695 ਹੋਰ ਨੇ। ਕੁੱਲ ਵੋਟਰਾਂ ਦੇ ਵਿੱਚ 2,78,969 ਮਾਫ ਕਰਨਾ 2,78,969 ਪਹਿਲੀ ਵਾਰੀ ਵੋਟ ਕਰਨਗੇ। ਕੁੱਲ ਵੋਟਾਂ ਦੀ ਜਿਹੜੀ ਇਹ ਸੰਖਿਆ ਦਾ 1.31% ਹੀ ਹੈ। ਇਸ ਸਾਲ ਉਮੀਦਵਾਰਾਂ ਦਾ ਭਵਿੱਖ ਚੁਣਨ ਦੇ ਵਾਸਤੇ 30 ਤੋਂ ਲੈ ਕੇ 39 ਤੱਕ ਦੀ ਜਿਹੜੇ ਨੌਜਵਾਨ ਨੇ ਉਹ ਸਭ ਤੋਂ ਜ਼ਿਆਦਾ ਯੋਗਦਾਨ ਦੇਣਗੇ। ਵੋਟਰ ਸੂਚੀ ਦੇ ਅਨੁਸਾਰ 20 ਤੋਂ 29 ਸਾਲ ਦੇ ਨੌਜਵਾਨ ਵੋਟਰਾਂ ਦੀ ਗਿਣਤੀ 40 ਲੱਖ ਦੇ ਕਰੀਬ ਹੈ। 30 ਤੋਂ 39 ਸਾਲ ਦੇ ਨੌਜਵਾਨਾਂ ਦੀ ਵੋਟਰ ਸੂਚੀ ਦੇ ਵਿੱਚ ਗਿਣਤੀ 56.9 ਲੱਖ ਦੇ ਕਰੀਬ ਹੈ। ਪੰਜਾਬ ਦੇ ਕੁੱਲ ਵੋਟਰਾਂ ਦੇ ਵਿੱਚ 40+ ਉਮਰ ਦੇ 1 ਕਰੋੜ ਤੇ 13 ਲੱਖ ਵੋਟਰਸ ਨੇ। ਪੰਜਾਬ ਦੇ ਜੇ ਪਿਛਲੇ 4 ਸਾਲਾਂ ਦੇ ਦੌਰਾਨ 4 ਜਿਹੜੀਆਂ ਵੋਟਾਂ ਹੋਈਆਂ ਨੇ 2002, 2007, 2012, 2017 ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਤਕਰੀਬਨ 3.75% ਦੀ ਵੋਟ ਜਿਹੜੀ ਪਾਰਟੀ ਨੂੰ ਜ਼ਿਆਦਾ ਮਿਲੇ ਉਹਨੇ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਲਈ। ਪਹਿਲਾਂ 3 ਚੋਣਾਂ ਦੇ ਵਿੱਚ 2002, 2007 ਤੇ 12 ਦੇ ਵਿੱਚ ਕਾਂਗਰਸ ਤੇ ਅਕਾਲੀ ਦਲ, ਬਾਦਲ ਤੇ ਭਾਜਪਾ ਦੇ ਗੱਠਜੋੜ ਦੇ ਵਿਚਾਲੇ ਸਿੱਧਾ ਮੁਕਾਬਲਾ ਸੀ। 2017 ਦੀਆਂ ਚੋਣਾਂ ਦੇ ਵਿੱਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਤੀਜੇ ਫਰੰਟ ਦੇ ਰੂਪ ਦੇ ਵਿੱਚ ਸਾਹਮਣੇ ਆਈ ਤੇ ਇਹ 3 ਧਿਰੀ ਟੱਕਰ ਜਿਹੜੀ ਸੀ ਉਹ ਹੋ ਗਈ। 2002 ਦੇ ਵਿੱਚ 0.94% ਦੀ ਵੋਟ ਸ਼ੇਅਰ ਦੇ ਨਾਲ ਕਾਂਗਰਸ ਨੇ ਚੋਣਾਂ ਜਿੱਤੀਆਂ। 2007 ਦੇ ਵਿੱਚ 4.47% ਦੀ ਵੱਧ ਵੋਟਾਂ ਦੇ ਨਾਲ ਅਕਾਲੀ ਭਾਜਪਾ ਗੱਠਜੋੜ ਨੂੰ ਜਿੱਤ ਮਿਲੀ। 2012 ਦੇ ਵਿੱਚ ਉਹਨੇ 1.82% ਦੀ ਵੱਧ ਵੋਟ ਲੈ ਕੇ ਦੁਬਾਰਾ ਫੇਰ ਰਿਪੀਟ ਮਾਰਿਆ। 2017 ਦੇ ਵਿੱਚ 7.86% ਦੀ ਵੱਧ ਵੋਟ ਸ਼ੇਅਰ ਲੈ ਕੇ ਕਾਂਗਰਸ ਨੇ ਆਪਣੀ ਸਰਕਾਰ ਬਣਾਈ। ਨੌਜਵਾਨਾਂ ਦੀ ਘੱਟ ਗਿਣਤੀ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਬਿਲਕੁਲ ਚਿੰਤਾ ਦੇ ਵਿੱਚ ਨਹੀਂ। ਹਾਲਾਂਕਿ ਚੋਣ ਕਮਿਸ਼ਨ ਕੋਸ਼ਿਸ਼ ਕਰ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਹਨਾਂ ਸੂਚੀਆਂ ਦੇ ਵਿੱਚ ਆਉਣ ਤਾਂ ਕਿ ਚੋਣਾਂ ਦੇ ਵਿੱਚ ਨਤੀਜਿਆਂ ਦੇ ਉੱਤੇ ਇਹਦਾ ਅਸਰ ਦਿਖ ਸਕੇ। ਵਿਦੇਸ਼ ਮੰਤਰਾਲੇ ਦੇ ਅੰਕੜੇ ਕਹਿੰਦੇ ਆ ਕਿ ਪੜ੍ਹਨ ਦੇ ਵਾਸਤੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਉਡਾਰੀ ਮਾਰ ਗਏ। ਜਿਹੜੇ ਸਿਆਸਤਦਾਨ ਨੇ ਉਹ ਇਹ ਸਮਝਦੇ ਨੇ ਨੌਜਵਾਨ ਇੱਥੇ ਰਹਿਣਗੇ ਤੇ ਉਹ ਸਵਾਲ ਕਰਨਗੇ। ਸਵਾਲ ਪਸੰਦ ਨਹੀਂ ਉਹਨਾਂ ਨੂੰ, ਵੋਟਰ ਉਹ ਚਾਹੀਦੇ ਆ
ਜਿਹੜੇ ਇੱਕ ਬੋਤਲ ਲੈ ਕੇ ਜਾਂ ਪੈਸੇ ਲੈ ਕੇ ਚੁੱਪ ਕਰਕੇ ਵੋਟਾਂ ਪਾ ਦੇਣ। ਇਸੇ ਕਰਕੇ ਜੇ ਤੁਸੀਂ ਦੇਖੋ ਤਾਂ ਜਿਹੜੀ ਮੌਜੂਦਾ ਸਰਕਾਰ ਕਾਂਗਰਸ ਹੈ, ਉਹ ਇਹ ਕਹਿੰਦੀ ਆ ਕਿ ਅਸੀਂ ਉਹਨਾਂ ਕੰਪਨੀਆਂ ਦੇ ਨਾਲ ਟਾਈ ਅਪ ਕਰ ਰਹੇ ਹਾਂ ਜਿਹੜੀਆਂ ਕੰਪਨੀਆਂ ਸਾਨੂੰ ਇੱਥੇ ਆਇਲਟਸ ਕਰਾਉਣਗੀਆਂ ਬੱਚਿਆਂ ਨੂੰ। ਜੇ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਅਸੀਂ ਕਰਜ਼ਾ ਦੇਵਾਂਗੇ 8 ਤੋਂ 10 ਲੱਖ ਤਾਂ ਕਿ ਨੌਜਵਾਨ ਰਹਿੰਦੇ ਖੂੰਦੇ ਇੱਥੋਂ ਚਲੇ ਜਾਣ। ਉਹਨਾਂ ਨੂੰ ਉਹ ਪਸੰਦ ਨਹੀਂ। ਇਹ ਵੱਡੀ ਫਿਕਰਮੰਦੀ ਆ ਕਿ ਪੰਜਾਬ ਕੀ ਆਪਣੀ ਹੋਂਦ ਆਉਂਦੇ ਸਾਲਾਂ ਦੇ ਦੌਰਾਨ ਗਵਾ ਦਊਗਾ ਔਰ ਪੰਜਾਬ ਦੇ ਜਿਹੜੇ ਮੂਲ ਬਾਸ਼ਿੰਦੇ ਨੇ ਪੰਜਾਬੀ, ਉਹ ਇੱਥੋਂ ਕੂਚ ਕਰ ਜਾਣਗੇ ਤੇ ਇੱਥੇ ਦੂਜੇ ਸੂਬਿਆਂ ਦੇ ਲੋਕ ਆ ਕੇ ਕਾਬਜ ਹੋ ਜਾਣਗੇ। ਬਿਲਕੁਲ ਜੀ ਬਿਲਕੁਲ, ਕੋਈ ਸਵਾਲ ਪੁੱਛਣ ਵਾਲਾ ਹੀ ਨਾ ਰਹੂਗਾ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਵੱਖ-ਵੱਖ ਹਲਕਿਆਂ ਵਿੱਚ ਕਾਂਗਰਸ ਦੀ ਬਗਾਵਤ ਜਾਰੀ। ਜਿਹੜੀਆਂ ਕੁਝ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਕਾਂਗਰਸ ਨੇ ਆਪਣੇ ਉਮੀਦਵਾਰ ਬਦਲੇ ਆ, ਉਥੋਂ ਇਹ ਵੱਡੇ ਰੂਪ ਦੇ ਵਿੱਚ ਬਗਾਵਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਜਿਹੜੇ ਇੱਥੇ ਸੁਨਾਮ ਹਲਕੇ ਤੋਂ ਦਮਨ ਥਿੰਦ ਜਿਹੜੀ ਆ ਉਹਨੇ ਇਹ ਗੱਲ ਕਹੀ ਆ ਕਿ ਉਹ ਸੁਨਾਮ ਹਲਕਾ ਨਹੀਂ ਛੱਡੂਗੀ, ਇੱਥੇ ਹੀ ਰਹੂਗੀ। ਮਤਲਬ ਕਿ ਆਜ਼ਾਦ ਉਮੀਦਵਾਰ ਵੱਲ ਨੂੰ ਉਹਨੇ ਸਿੱਧਾ ਇਸ਼ਾਰਾ ਕਰ ਦਿੱਤਾ। ਇੱਕ ਗਾਇਕਾ ਹੁੰਦੀ ਸੀ ਸਤਵਿੰਦਰ ਬਿੱਟੀ, ਪਿਛਲੀ ਵਾਰੀ ਕਾਂਗਰਸ ਤੋਂ ਚੋਣ ਲੜੀ ਸੀ ਸਾਹਨੇਵਾਲ ਤੋਂ, ਇਸ ਵਾਰੀ ਵੀ ਦਾਅਵੇਦਾਰੀ ਉਹਨੇ ਜਤਾਈ ਸੀਗੀ ਪਰ ਦਾਅਵੇਦਾਰੀ ਮੰਨੀ ਨਹੀਂ ਗਈ। ਰਜਿੰਦਰ ਕੌਰ ਭੱਠਲ ਹੋਰਾਂ ਦੇ ਉਥੋਂ ਜਵਾਈ ਨੂੰ ਟਿਕਟ ਦੇ ਦਿੱਤੀ ਗਈ ਹੈ। ਸੁਨਾਮ ਤੋਂ ਜਿਹੜੀ ਟਿਕਟ ਹੈ ਉਹ ਹਲਕਾ ਅਮਰਗੜ੍ਹ ਦੇ ਸਿਟਿੰਗ ਵਿਧਾਇਕ ਸੁਰਜੀਤ ਸਿੰਘ ਧਮਾਣ ਦੇ ਮੁੰਡੇ ਨੂੰ ਦਿੱਤੀ ਗਈ ਆ ਤਾਂ ਕਿ ਅਮਰਗੜ੍ਹ ਤੋਂ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਦੇ ਭਤੀਜੇ ਨੂੰ ਐਡਜਸਟ ਕੀਤਾ ਜਾ ਸਕੇ, ਉਹਨੂੰ ਉੱਥੋਂ ਉਮੀਦਵਾਰ ਬਣਾਇਆ ਗਿਆ। ਇਹ 2 ਸੀਟਾਂ ਦੇ ਉੱਤੋਂ ਬਗਾਵਤ ਹੋ ਗਈ। ਜਿਹੜੀ ਅਗਲੀ ਬਗਾਵਤ ਆ ਉਹ ਹੋਈ ਫਿਰੋਜ਼ਪੁਰ ਜਿਹੜਾ ਪੈਂਦਾ ਰੂਰਲ, ਉੱਥੋਂ ਸਤਕਾਰ ਕੌਰ ਗਹਿਰੀ ਨੂੰ ਇੱਥੋਂ ਟਿਕਟ ਨਹੀਂ ਦਿੱਤੀ ਗਈ। ਇੱਥੋਂ ਜਿਹੜਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਦਾ ਉਮੀਦਵਾਰੀ ਜਿਹੜੀ ਇੱਕ ਵਾਪਸ ਕਰ ਗਿਆ ਸੀਗਾ, ਉਹਨੂੰ ਟਿਕਟ ਦੇ ਦਿੱਤੀ ਗਈ ਕਾਂਗਰਸ ਦੇ ਵੱਲੋਂ। ਇੱਥੋਂ ਸਤਕਾਰ ਕੌਰ ਗਹਿਰੀ ਨੇ ਬਗਾਵਤ ਦਾ ਜਿਹੜਾ ਉਹ ਬਿਗਲ ਵਜਾਤਾ। ਉਹਦੇ ਘਰ ਵਾਲੇ ਲਾਡੀ ਗਹਿਰੀ ਨੂੰ ਤਾਂ ਲੋਕਾਂ ਨੇ ਰੋਂਦਿਆਂ ਵੇਖਿਆ ਕੈਮਰਿਆਂ ਦੇ ਮੂਹਰੇ। ਅੱਜ ਤੋਂ ਕੁਝ ਵਰੇ ਪਹਿਲਾਂ ਇੱਕ ਜਲੰਧਰ ਦਾ ਇਦਾਂ ਦਾ ਖੇਖਣ ਕਰਨ ਵਾਲਾ ਜਿਹੜਾ ਨੀਟੂ ਸ਼ਟਰਾਂ ਵਾਲਾ ਰੋਂਦਾ ਸੀਗਾ, ਇਹ ਵੀ ਰੋਇਆ, ਕਹਿੰਦਾ ਜੀ ਸਾਡੇ ਬੱਚੇ ਭੁੱਖੇ ਮਰ ਜਾਣਗੇ। ਉਂਝ ਵੈਸੇ ਰੇਤਾ ਦੇ ਕਾਰੋਬਾਰ ਦੇ ਵਿੱਚ ਇਹਦਾ ਨਾਮ ਵਾਵਾ ਬੋਲਦਾ ਰਿਹਾ ਪਹਿਲਾਂ ਤੋਂ ਬੱਚੇ ਤਾਂ ਭੁੱਖੇ ਮਰਨੇ ਆ, ਰੇਤਾ ਕਿਸੇ ਨੇ ਇਕੱਠੀ ਨਹੀਂ ਕਰਨ ਦੇਣੀ। ਬਗਾਵਤ ਉੱਥੇ ਵੀ ਜਿਹੜੀ ਉਹ ਹੋ ਗਈ। ਜਗਮੋਹਨ ਸਿੰਘ ਕੰਗ ਜਿਹੜੇ ਪੁਰਾਣੇ ਕਾਂਗਰਸੀ ਨੇ, ਟਿਕਟ ਉਹਨਾਂ ਦੀ ਵੀ ਕੱਟੀ ਗਈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਮੀਟਿੰਗਾਂ ਵੀ ਕਰ ਲਈਆਂ, ਰਾਘਵ ਚੱਡਾ ਦੇ ਨਾਲ ਇਹ ਕਹਿਤਾ ਕਿ ਮੇਰੇ ਕੋਲੇ ਰਾਹ ਬਥੇਰੇ ਖੁੱਲੇ ਆ। ਹਾਲਾਂਕਿ ਆਮ ਆਦਮੀ ਪਾਰਟੀ ਲੱਗਦਾ ਨਹੀਂ ਕਿ ਕੋਈ ਉਮੀਦਵਾਰ ਵਾਪਸ ਲੈ ਕੇ ਕੰਗ ਸਾਹਿਬ ਨੂੰ ਟਿਕਟ ਦੇਊਗੀ, ਪਰ ਕੰਗ ਸਾਹਿਬ ਆਪਣਾ ਪ੍ਰੈਸ਼ਰ ਜ਼ਰੂਰ ਬਣਾ ਕੇ ਰੱਖੇ ਹੋਏ ਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਤਾਂ ਮੇਰੇ ਹੱਕ ਦੇ ਵਿੱਚ ਸੀ, ਪਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਮੇਰੀ ਟਿਕਟ ਕਟਵਾ ਦਿੱਤੀ। ਇਹ ਕਿਹਾ ਜਾਂਦਾ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹੜੀ ਆਪਣੀ ਸਿਆਸਤ ਦੀ ਸ਼ੁਰੂਆਤ ਹੈ ਉਹ ਜਗਮੋਹਨ ਸਿੰਘ ਕੰਗ ਹੋਰਾਂ ਦੀ ਸਰਪ੍ਰਸਤੀ ਦੇ ਵਿੱਚ ਹੀ ਸ਼ੁਰੂ ਕੀਤੀ ਸੀਗੀ। ਤੋਂ ਸਿਆਸਤ ਦੇ ਵਿੱਚ ਜਿਵੇਂ ਇਹ ਕਿਹਾ ਜਾਂਦਾ ਨਾ ਕਿ ਇਹਦੇ ਵਿੱਚ ਕੋਈ ਸਕਾ ਨਹੀਂਗਾ, ਇਸ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਜਿੱਥੋਂ ਸਿਆਸਤ ਸਿੱਖੀ ਉਹਦੇ ਪਰ ਕੁਤਰੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ। ਜੇ ਇਹਨਾਂ ਦੀ ਗੱਲ ਜਗਮੋਹਨ ਸਿੰਘ ਕੰਗ ਹੋਰਾਂ ਦੀ ਮੰਨ ਲਈ ਜਾਵੇ, ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮੋਰਚਾ ਜਿਹੜਾ ਉਹ ਖੋਲ ਦਿੱਤਾ। ਥਾਂ ਦੇ ਉੱਤੋਂ ਜਿਹੜੀਆਂ ਕਾਂਗਰਸ ਦੇ ਅੰਦਰ ਬਗਾਵਤ ਦੀਆਂ ਸੁਰਾਂ ਕੱਲ ਦੀਆਂ ਬਹੁਤ ਵੱਡੀਆਂ ਹੋ ਗਈਆਂ ਨੇ। ਅੱਜ ਜਦੋਂ ਰਾਹੁਲ ਗਾਂਧੀ ਇੱਥੇ ਆ ਰਹੇ ਆ ਪੰਜਾਬ ਦੇ ਵਿੱਚ, ਉਂਝ ਅਜੇ ਜਿਹੜੀਆਂ 8 ਟਿਕਟਾਂ ਰਹਿੰਦੀਆਂ ਨੇ ਅਜੇ ਤੱਕ ਉਹ ਅਨਾਉਂਸ ਨਹੀਂ ਕੀਤੀਆਂ ਗਈਆਂ। ਉੱਥੋਂ ਵੀ ਬਾਗੀ ਸੁਰਾਂ ਉੱਠਣ ਦੇ ਆਸਾਰ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਖਿੱਦੋ ਖੂੰਡੀ ਵਾਲੀ ਜਿਹੜੀ ਪਾਰਟੀ ਆ ਉਹ ਵੀ ਇਸ ਗੱਲ ਦੇ ਉੱਤੇ ਟੇਕ ਲਾਈ ਬੈਠੀ ਆ ਕਿ ਕਿੰਨੀਆਂ ਇੱਕ ਬਾਗੀ ਹੁੰਦੇ ਆ, ਜਿਹੜੇ ਬਾਗੀ ਹੋਣਗੇ ਫਿਰ ਉਹਨਾਂ ਨੂੰ ਟਿਕਟਾਂ ਦੇਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਆਪ ਹੀ ਅਪਰੋਚ ਕਰ ਲੈਣਗੇ। ਜੀ ਦੇਖੋ ਅਜੇ ਕੀ ਕੁਝ ਹੁੰਦਾ ਹੈ ਅਖੀਰ ਤੱਕ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਾਂ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ।
ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।